ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 13 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਰਵਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਰੀਅਲਟਰ ਕਮਲਜੀਤ ਕੌਰ ਇੰਡੀਆਨਾ ਦੇ ਵਿੱਚ ਘਰ ਖਰੀਦਣਾ ਆ, ਵੇਚਣਾ ਆ, ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਆ ਜਾਂ ਆਪਣਾ ਕਸਟਮ ਘਰ ਬਣਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 3179099295 ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ। ਇਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਓਕੇਜ਼ਨ ਦੇ ਲਈ ਕੇਕ ਲੈ ਸਕਦੇ ਹੋ। ਕਸਟਮ ਕੇਕ ਵੀ ਬਣਾ ਕੇ ਦਿੰਦੇ ਨੇ। ਵੈਡਿੰਗਸ, ਬਰਥਡੇਜ਼, ਐਨੀਵਰਸਰੀ ਕੇਕਸ ਦੇ ਨਾਲ ਨਾਲ ਹਰ ਤਰ੍ਹਾਂ ਦੀ ਓਕੇਜ਼ਨ ਦੇ ਲਈ ਐਗਲੈਸ ਕੇਕ ਵੀ ਬਣਾਉਂਦੇ ਨੇ। ਕਾਲ ਕਰੋ 5599407272। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਜੋ ਅੱਗਾਂ ਲੱਗੀਆਂ ਹੋਈਆਂ ਆ ਉਸ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਆ। ਹੁਣ ਤੱਕ 24 ਮੌਤਾਂ ਕਨਫਰਮ ਹੋ ਚੁੱਕੀਆਂ ਆ। ਹਜੇ ਵੀ ਕਈ ਲੋਕ ਮਿਸਿੰਗ ਲਿਸਟ ਦੇ ਵਿੱਚ ਦੱਸੇ ਜਾ ਰਹੇ ਹੈਗੇ ਆ। ਹਜ਼ਾਰਾਂ ਹੀ ਬਿਲਡਿੰਗਾਂ ਸੜ ਕੇ ਸਵਾਹ ਹੋ ਗਈਆਂ ਤੇ ਹਜ਼ਾਰਾਂ ਹੀ ਏਕੜ ਸੜ ਕੇ ਸਵਾਹ ਹੋ ਚੁੱਕੇ ਹੈਗੇ ਆ। ਕੱਲ ਥੋੜਾ ਜਿਹਾ ਸਲੋ ਰਿਹਾ ਕਿਉਂਕਿ ਅੱਗ ਦੇ ਉੱਤੇ ਕੰਟਰੋਲ ਪਾਇਆ ਗਿਆ। ਜੋ ਹਵਾਵਾਂ ਸੀਗੀਆਂ ਉਹ ਸਲੋ ਸੀਗੀਆਂ। ਆਉਣ ਵਾਲੇ ਕੱਲ ਨੂੰ ਮੰਗਲਵਾਰ ਨੂੰ ਫਿਰ ਜੋ ਹਵਾ ਆ ਉਹ ਬਹੁਤ ਤੇਜ਼ ਹੋਊਗੀ। ਸੋ ਇਹ ਇੱਕ ਖਤਰਨਾਕ ਫਿਰ ਇੱਕ ਵਾਰ ਜਿਹੜੀ ਅੱਗ ਆ ਉਹ ਬਣ ਸਕਦੀ ਆ ਇਹਨਾਂ ਹਵਾਵਾਂ ਦੇ ਨਾਲ। ਜੋ ਕਰਿਊਜ਼ ਆ ਤੇ ਇਕਵਿਪਮੈਂਟ ਹੈਗਾ USA ਦੇ ਵਿੱਚ, ਕੈਨੇਡਾ ਤੋਂ ਲੈ ਕੇ, ਮੈਕਸੀਕੋ ਤੋਂ ਲੈ ਕੇ, ਵਾਟਰ ਟਰੱਕਸ, ਪਲੇਨਸ, ਫਾਇਰ ਫਾਈਟਿੰਗ, ਜਿਹੜੇ ਕੈਮੀਕਲਸ ਆ, ਇਹ ਸਾਰਾ ਕੁਝ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਨੇ ਵਾਰਨਿੰਗ ਦਿੱਤੀ ਆ, ਆਉਣ ਵਾਲੇ ਦਿਨ ਪਾਰਟੀਕੂਲਰਲੀ ਕਹਿੰਦੇ ਡੇਂਜਰਸ ਹੈਗੇ ਆ। ਐਸੋਸੀਏਟਡ ਪ੍ਰੈਸ ਇਹ ਰਿਪੋਰਟ ਕਰ ਰਿਹਾ ਹੈਗਾ। ਸਵੀਅਰ ਫਾਇਰ ਕੰਡੀਸ਼ਨਸ ਬੁੱਧਵਾਰ ਤੱਕ ਹੋਣਗੀਆਂ ਜਦੋਂ ਹਵਾਵਾਂ 65 ਮੀਲ ਪਰ ਆਵਰ ਦੇ ਹਿਸਾਬ ਨਾਲ, ਜਾਣੀ ਕਿ 105 ਕਿਲੋਮੀਟਰ ਪਰ ਆਵਰ ਦੇ ਹਿਸਾਬ ਨਾਲ ਚੱਲਣਗੀਆਂ। ਸੋ ਡੈਨਿਸ ਵਾਰਨਸ ਜੋ ਇੱਕ ਫਾਇਰ ਫਾਈਟਰਸ ਆ, ਉਹਨਾਂ ਨੇ ਦੱਸਿਆ ਵੀ ਸਿਚੁਏਸ਼ਨ ਕਾਫੀ ਬੈਡ ਹੈਗੀ ਆ। ਇਸ ਟਾਈਮ ਜੋ ਲਾਸ ਐਂਜਲਸ ਏਰੀਏ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਆ, ਉੱਥੇ ਜੋ ਟਾਊਨ ਹੈਗੇ ਆ ਪੈਲੀਸੇਡਸ, ਲਗਭਗ 5200 ਦੇ ਕਰੀਬ ਲੋਕ ਉੱਥੇ ਜੋ ਫਾਇਰ ਫਾਈਟਰਸ ਆ ਅੱਗ ਨੂੰ ਬੁਝਾਉਣ 'ਚ ਲੱਗੇ ਹੋਏ ਆ। ਈਟਨ ਇਹ ਵੀ ਬਹੁਤ ਖਤਰਨਾਕ ਅੱਗ ਆ। ਇੱਥੇ 3400 ਦੇ ਕਰੀਬ ਫਾਇਰ ਫਾਈਟਰਸ ਫਾਈਟ ਕਰ ਰਹੇ ਆ। ਸ਼ੋਫਲਾਈ ਇਹ ਵੀਲਰ ਕਾਉਂਟੀ ਓਰੇਗਨ 'ਚ ਆ। 326 ਲੋਕ ਇਸ ਨੂੰ ਫਾਈਟ ਕਰਨ 'ਚ ਲੱਗੇ ਹੋਏ ਹੈਗੇ ਆ। ਬੈਂਚਰਾ ਕਾਉਂਟੀ 'ਚ ਕੈਂਥ ਫਾਇਰ 180 ਦੇ ਕਰੀਬ
ਇਸ ਅੱਗ ਨੂੰ ਬੁਝਾਉਣ 'ਚ ਲੱਗੇ ਹੋਏ ਆ। ਹਰਸਟ ਲਾਸ ਐਂਜਲਸ ਕਾਉਂਟੀ 'ਚ 91 ਦੇ ਕਰੀਬ ਇੱਕ ਟਰਬਾਈਨ ਫਾਇਰ ਨਵੀਂ ਲੱਗੀ ਆ, ਇਹ ਕਰਨ ਕਾਉਂਟੀ 'ਚ ਆ, ਬੇਕਰਫੀਲਡ ਤੋਂ ਥੋੜਾ ਅੱਗੇ। ਇਸ ਨੂੰ ਬੁਝਾਉਣ ਦੇ ਲਈ ਵੀ 100 ਤੋਂ ਵੱਧ ਲੋਕ ਲੱਗੇ ਹੋਏ ਆ। ਜੀ ਬਿਲਕੁਲ, ਸਿਚੁਏਸ਼ਨ ਜਿਹੜੀ ਉਹ ਜ਼ਿਆਦਾ ਵਧੀਆ ਨਹੀਂ ਹੈਗੀ। ਪ੍ਰੋਬਲਮ ਇਹ ਆ ਹਰਜੋਤ ਸਿੰਘ ਜੀ ਵੀ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਆ ਉਸ ਨੇ ਹੋਰ ਵੀ ਜ਼ਿਆਦਾ ਸਥਿਤੀ ਮਾੜੀ ਕਰ ਦੇਣੀ ਹੈਗੀ ਆ। ਸੋ ਇਹ ਜਿਹੜੀ ਪ੍ਰੋਬਲਮ ਇਸ ਟਾਈਮ ਬਣੀ ਪਈ ਹੈ, ਕਹਿੰਦੇ ਵੀ ਜਿਹੜਾ ਫਾਇਰ ਫਾਈਟਰਸ ਨੇ ਅਣਥੱਕ ਮਿਹਨਤ ਕਰਕੇ ਮਸਾਂ ਜਿਹੜਾ 20% 10% 15% ਈਟਨ ਤੇ ਪੈਲੀਸੇਡ ਫਾਇਰ ਦੇ ਉੱਤੇ ਕਾਬੂ ਪਾਇਆ ਆ, ਉਹ ਆ ਰਹੀਆਂ ਤੇਜ਼ ਹਵਾਵਾਂ ਦੇ ਨਾਲ ਸਾਰਾ ਕੁਝ ਇੱਕ ਹਿਸਾਬ ਦੇ ਨਾਲ ਮਿੱਟੀ ਜਿਹੜਾ ਉਹ ਮਿਲ ਸਕਦਾ। ਚਲੋ ਉਮੀਦ ਕਰਦੇ ਆ ਵੀ ਬਚਾਅ ਜਿਹੜਾ ਉਹ ਰਵੇ, ਪਰ ਫਿਰ ਵੀ ਆਪਾਂ ਨੂੰ ਪਤਾ ਹੈ ਵੀ ਸਿਚੁਏਸ਼ਨ ਬਾੜੀ ਚੰਗੀ ਨਹੀਂ ਹੋਣੀ। ਲੱਖਾਂ ਹੀ ਲੋਕ ਇਸ ਟਾਈਮ ਘਰੋਂ ਬੇਘਰ ਨੇ। ਕੱਲ ਸ਼ੈਰਿਫ ਡਿਪਾਰਟਮੈਂਟ ਤੇ ਐਲਏ ਜਿਹੜੇ ਫਾਇਰ ਡਿਪਾਰਟਮੈਂਟ ਉਹਨਾਂ ਨੇ ਕਿਹਾ ਵੀ ਰੀਪਾਪੂਲੇਸ਼ਨ ਦਾ ਅਜੇ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਖਤਰਾ ਪੂਰੀ ਤਰ੍ਹਾਂ ਟਲ ਨਹੀਂ ਜਾਂਦਾ ਹੈਗਾ। ਲੋਕ ਜਿਨ੍ਹਾਂ ਨੂੰ ਆਪਣੇ ਘਰਾਂ ਦੇ ਮਲਬੇ ਦੇਖਣ ਦਾ ਮੌਕਾ ਮਿਲਿਆ ਆ, ਉਹ ਤਸਵੀਰਾਂ ਪਾ ਰਹੇ ਆ, ਵੀਡੀਓਜ਼ ਪਾ ਰਹੇ ਆ। ਕਿਸੇ ਦਾ ਕੋਈ ਜਾਨਵਰ ਜੇ ਗਵਾਚਾ ਲੱਭ ਰਿਹਾ ਹੈ ਤੇ ਉਹ ਬਹੁਤ ਜ਼ਿਆਦਾ ਜਿਹੜਾ ਉਹ ਖੁਸ਼ ਹੋ ਰਿਹਾ, ਕਹਿੰਦਾ ਵੀ ਬਾਕੀ ਸਾਰਾ ਕੁਝ ਤਾਂ ਉੱਜੜ ਗਿਆ, ਹੁਣ ਇੱਕ ਇਹੀ ਸਾਥੀ ਜਿਹੜੇ ਆ ਉਹ ਮਿਲੇ ਆ। ਸੋ ਪੈਲੀਸੇਡ ਫਾਇਰ 14% ਕੰਟੇਨ ਆ, ਈਟਨ ਫਾਇਰ 33% ਕੰਟੇਨ ਜਿਹੜੀ ਆ ਉਹ ਕੈਲ ਫਾਇਰ ਦੇ ਮੁਤਾਬਕ ਦੱਸੀ ਗਈ ਹੈ। ਨੈਸ਼ਨਲ ਵੈਦਰ ਸਰਵਿਸ ਨੇ ਆਲਰੇਡੀ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਕਹਿ ਹੀ ਦਿੱਤਾ ਆ ਵੀ ਸਿਚੁਏਸ਼ਨ ਆਉਂਦੇ ਦਿਨਾਂ ਦੇ ਵਿੱਚ ਤੇਜ਼ ਹਵਾਵਾਂ ਦੀ ਬਣਨ ਵਾਲੀ ਹੈਗੀ ਆ। ਕਹਿੰਦੇ ਵੀ ਇੱਕ ਹੋਰ ਡੇਂਜਰਸ ਰਾਊਂਡ ਫੋਰਕਾਸਟ ਦੇ ਵਿੱਚ ਇਹਨਾਂ ਤੇਜ਼ ਹਵਾਵਾਂ ਦਾ ਹੈਗਾ ਆ। ਪਿਛਲੇ ਵੀਕ ਤੱਕ ਹਰਜੋਤ ਸਿੰਘ ਜੀ ਇਸ ਪੂਰੀਆਂ ਅੱਗਾਂ ਦੇ ਕਰਕੇ ਅਨੁਮਾਨਿਤ ਨੁਕਸਾਨ $150 ਬਿਲੀਅਨ ਤੱਕ ਮੰਨਿਆ ਜਾ ਰਿਹਾ ਸੀ। 7ਵਾਂ ਦਿਨ ਹੋ ਗਿਆ ਲਗਾਤਾਰ ਇਹਨਾਂ ਅੱਗਾਂ ਦਾ, ਤੇ ਇਹ ਹੁਣ ਜਾਨਾਂ ਵੀ ਜਿਹੜੀਆਂ 2 ਦਰਜਨ ਜਾ ਚੁੱਕੀਆਂ, ਤੇ ਇਸ ਦੇ ਨਾਲ $350 ਬਿਲੀਅਨ ਦਾ ਜਿਹੜਾ ਨੁਕਸਾਨ ਆ ਉਹ ਅਨੁਮਾਨਿਤ ਜਿਹੜਾ ਉਹ ਦੱਸਿਆ ਜਾ ਰਿਹਾ ਆ। ਸਿਚੁਏਸ਼ਨ ਹਰਜੋਤ ਸਿੰਘ ਜੀ ਇਹ ਬਣੀ ਪਈ ਆ ਵੀ ਉੱਥੇ ਲੋਕਾਂ ਨੇ ਰੈਂਟ ਗਾਊਜਿੰਗ, ਪ੍ਰਾਈਸ ਗਾਊਜਿੰਗ ਵੀ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਇੱਕ ਘਰ ਅੱਜ ਮੈਂ ਰਿਪੋਰਟ ਜਿਹੜਾ ਦੇਖ ਰਿਹਾ ਸੀ, ਇੱਕ ਘਰ ਫੁੱਲੀ ਫਰਨਿਸ਼ਡ ਪਹਿਲਾਂ ਜਿਹੜਾ $15,000 ਨੂੰ ਉਹਨਾਂ ਨੇ ਰੈਂਟ ਤੇ ਲਾਇਆ ਸੀ, ਉਹ ਵਧਾ ਕੇ $30,000 ਤੱਕ ਰੈਂਟ ਤੇ ਲਾ ਦਿੱਤਾ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਲਿਸਟਿੰਗ ਆ ਉਹਨਾਂ ਨੇ ਰਿਮੂਵ ਕਰ ਦਿੱਤੀ। ਇੱਕ 2 ਬੈਡਰੂਮ ਦੇ ਘਰ 4 5 6 ਹਜ਼ਾਰ ਨੂੰ ਉਹਨਾਂ ਨੇ ਲੋਕਾਂ ਨੇ ਰੈਂਟ ਦੇ ਉੱਤੇ ਲਾ ਦਿੱਤੇ। ਤੁਸੀਂ ਦੇਖੋ ਵੀ ਐਡੇ ਘਿਨਾਉਣੇ ਲੋਕ ਵੀ ਦੁਨੀਆ ਦੇ ਵਿੱਚ ਰਹਿੰਦੇ ਆ ਵੀ ਜਿੱਥੇ ਲੋਕਾਂ ਦਾ ਸਾਰਾ ਕੁਝ ਉੱਜੜ ਗਿਆ ਆ, ਉੱਥੇ ਵੀ ਉਸ ਦਰਮਿਆਨ ਵੀ ਉਹਨਾਂ ਨੂੰ ਇਹ ਆ ਵੀ $4 ਜਿਹੜੇ ਆ ਉਹ ਹੋਰ ਵੱਧ ਜਿਹੜੇ ਆ ਉਹ ਕਮਾ ਲਈਏ। ਜਿਹੜੇ ਨਿਊਸਮ ਨੇ, ਗਵਰਨਰ ਨਿਊਸਮ ਆ, ਉਹਨਾਂ ਨੇ ਕਈ ਤਰੀਕੇ ਦੇ ਐਗਜ਼ੈਕਟਿਵ ਆਰਡਰ ਜਿਹੜੇ ਉਹ ਜਾਰੀ ਕੀਤੇ ਆ। 1 ਸਾਲ ਤੱਕ ਕਿਸੇ ਵੀ ਪ੍ਰਾਈਸ ਦੇ ਵਿੱਚ ਨਾ ਵਾਧਾ ਰੈਂਟਲ ਦੇ ਉੱਤੇ, ਉਹਦੀ ਗੱਲ ਉਹਨਾਂ ਨੇ ਆਖੀ ਆ। ਪ੍ਰਾਈਸ ਗਾਊਜਿੰਗ ਕਰਨ ਵਾਲਿਆਂ ਦੇ ਉੱਤੇ ਕਹਿੰਦੇ ਆ ਵੀ ਸਾਨੂੰ ਰਿਪੋਰਟ ਜਿਹੜੀ ਉਹ ਤੁਸੀਂ ਕਰੋ, ਚਾਹੇ ਕੋਈ ਸਮਾਨ ਨੂੰ ਆ ਤੇ ਚਾਹੇ ਕੋਈ ਰੈਂਟ ਨੂੰ ਜਿਹੜਾ ਉਹ ਲੈ ਕੇ ਆ। ਉਹ ਇੱਕ ਸਾਲ ਤੱਕ ਇਸ ਤਰੀਕੇ ਨਾਲ ਕੀਤਾ ਹੈ। ਐਮਰਜੈਂਸੀ ਜਿਹੜੀ ਉਹ ਪੱਕੀ ਡਿਕਲੇਅਰ ਉਸ ਕਾਉਂਟੀ ਦੇ ਵਿੱਚ, ਉਸ ਸਿਟੀ ਦੇ ਵਿੱਚ ਉਹਨਾਂ ਨੇ ਜਿਹੜੀ ਉਹ ਕੀਤੀ ਗਈ ਆ। ਬਾਕੀ ਹਾਈਡਰੈਂਟਸ ਦੇ ਵਿੱਚ ਜਿਹੜਾ ਪਾਣੀ ਮੁੱਕਿਆ ਸੀ ਉਸ ਦੇ ਲਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਐਲਾਨੀ ਆ। ਹੁਣ ਤੱਕ ਐਲਏ ਕਾਉਂਟੀ ਦੀਆਂ ਫਾਇਰ ਦੇ ਵਿੱਚ 1,80,000 ਲੋਕਾਂ ਨੂੰ ਘਰੋਂ ਜਿਹੜਾ ਉਹ ਨਿਕਲਣ ਦੇ ਲਈ ਆਖਿਆ ਗਿਆ। ਉਹਨਾਂ ਦੇ ਵਿੱਚੋਂ ਜਿੱਦਾਂ ਤੁਸੀਂ ਵੀ ਦੱਸਿਆ ਹਰਜੋਤ ਸਿੰਘ ਜੀ ਵੀ 12,000 ਤੋਂ ਵੱਧ ਜਿਹੜੇ ਸਟਰਕਚਰ ਆ, ਘਰ ਆ, ਬਿਜ਼ਨੈਸਿਸ ਆ, ਉਹ ਜਿਹੜੇ ਨੁਕਸਾਨੇ ਗਏ ਆ, ਉਹ ਤਬਾਹ ਜਿਹੜੇ ਉਹ ਹੋ ਗਏ ਆ, ਰਾਖ ਹੋ ਗਏ ਆ। ਕਹਿੰਦੇ ਵੀ ਕਈ ਨਾ ਨੇਬਰਹੁੱਡ ਪੂਰੀ ਦੀਆਂ ਪੂਰੀਆਂ ਜਿਹੜੀਆਂ ਉਹ ਸੜ ਕੇ ਸਵਾਹ ਹੋ ਗਈਆਂ। ਪਰ ਜਿਹੜੇ ਕੁਝ ਅਮੀਰ ਲੋਕ ਨੇ, ਜਿੱਦਾਂ ਇੱਕ ਕਰੂਸੋ ਮਾਲ ਕਰਕੇ ਆ, ਉਹਨਾਂ ਨੇ $7,000 ਪਰ ਦਿਨ ਦੇ ਉੱਤੇ ਪ੍ਰਾਈਵੇਟ ਫਾਇਰ ਫਾਈਟਰਸ ਜਿਹੜੇ ਆ ਉਹ ਲਾਏ ਹੋਏ ਆ, ਤਾਂ ਜੋ ਉਹਨਾਂ ਦਾ ਜਿਹੜਾ ਮਾਲ ਆ ਉਹ ਸੜਨੋਂ ਜਿਹੜਾ ਉਹ ਬਚ ਜਾਵੇ। ਆਮ ਲੋਕ ਦੂਰੋਂ ਨੇੜਿਓਂ ਪਹੁੰਚ ਕੇ ਜਿਹੜੀ ਆ ਇਹਨਾਂ ਲੋਕਾਂ ਦੀ ਮਦਦ ਜਿਹੜੀ ਉਹ ਕਰ ਰਹੇ ਆ। ਇਸ ਟਾਈਮ ਰਾਹਤ ਸਮੱਗਰੀ ਲਗਾਤਾਰ ਪਹੁੰਚ ਰਹੀ ਆ। ਵਾਲਟ ਡਿਜ਼ਨੀ ਨੇ ਪਿਛਲੇ ਵੀਕ $15 ਮਿਲੀਅਨ ਐਲਾਨੇ ਸੀ। ਅੱਜ ਬਿਯੋਂਸੇ ਨੇ $2.5 ਮਿਲੀਅਨ ਜਿਹੜੇ ਆ ਉਹ ਫਾਇਰ ਡੈਮੇਜਸ ਦੇ ਲਈ ਜਿਹੜੇ ਉਹ ਕੀਤੇ ਆ। ਕਹਿੰਦੇ ਵੀ ਇਸ ਅੱਗ ਦੀ ਜਿਹੜੀ ਇਹ ਰਾਖ ਆ ਐਡੀ ਜਲਦੀ ਮਿਟਣ ਵਾਲੀ ਨਹੀਂ, ਆਉਂਦੇ ਕਈ ਸਾਲਾਂ ਤੱਕ ਇਹ ਦੁਬਾਰਾ ਨੇਬਰਹੁੱਡਸ ਨੂੰ ਬਣਾਉਣ ਦੇ ਵਿੱਚ ਤੇ ਮੁੜ ਦੁਬਾਰਾ
ਜਿਹੜਾ ਇਹਨਾਂ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਸਮਾਂ ਜਿਹੜਾ ਉਹ ਲੱਗੇਗਾ। ਯੂਕਰੇਨ ਵਾਲਿਆਂ ਨੇ ਕਿਹਾ ਵੀ ਅਸੀਂ 150 ਫਾਇਰ ਫਾਈਟਰ ਤੁਹਾਨੂੰ ਜਿਹੜਾ ਅਸੀਂ ਘੱਲਦੇ ਹਾਂ, ਵੀ ਤੁਸੀਂ ਆਓ, ਅਸੀਂ ਆ ਕੇ ਤੇ ਇਹਨਾਂ ਅੱਗਾਂ ਨੂੰ ਬੁਝਾਉਣ ਦੇ ਵਿੱਚ ਮਦਦ ਕਰ ਰਹੇ ਹਾਂ। ਜਦ ਕਿ ਉਹ ਆਪ ਦੇਖੋ ਵੀ ਰਸ਼ੀਆ ਦੇ ਨਾਲ 2 ਸਾਲਾਂ ਤੋਂ ਲੜਾਈ ਦੇ ਵਿੱਚ ਰੁੱਝੇ ਹੋਏ ਆ। 9 ਸੂਬਿਆਂ ਤੋਂ ਵੱਖ-ਵੱਖ ਯੂਐਸ ਦੇ, ਕੈਨੇਡਾ ਤੇ ਮੈਕਸੀਕੋ ਤੋਂ ਇਸ ਟਾਈਮ ਫਾਇਰ ਕਰੂਜ਼ ਜਿਹੜੇ ਆ ਉਹ ਪਹੁੰਚੇ ਆ। ਫੇਅਰਫੀਲਡ ਦੇ ਕੱਲ ਜਿਹੜੇ ਕੁਛ ਫਾਇਰ ਇੰਜਨਸ ਆ ਉਹ LA ਦੇ ਵਿੱਚ ਮਦਦ ਕਰਨ ਦੇ ਲਈ ਜਿਹੜੇ ਉਹ ਜਾ ਰਹੇ ਸੀਗੇ। ਸੋ ਇਹਨਾਂ ਫਾਇਰਸ ਦੇ ਨਾਲ ਹਰਜੋਤ ਸਿੰਘ ਜੀ ਕਈ ਚੀਜ਼ਾਂ ਦੇ ਉੱਤੇ ਜਿਹੜਾ ਉਹ ਅਸਰ ਪੈਣਾ ਆ। ਵਰਲਡ ਦੀਆਂ ਜਿਹੜੀਆਂ ਮੋਸਟ ਐਕਸਪੈਂਸਿਵ ਨੇਬਰਹੁੱਡਸ ਆ ਉਹਨਾਂ ਦੇ ਡੈਮੇਜਸ ਜਿਹੜੇ ਇਨਕਰੀਜ਼ ਹੋਣੇ ਆ, ਡੈਮੇਜ ਐਸਟੀਮੇਟਸ ਜਿਹੜੇ ਉਹ ਵਧਣੇ ਆ, ਤੇ ਇਸ ਦੇ ਨਾਲ ਜਿਹੜੀਆਂ ਪ੍ਰਾਪਰਟੀਜ਼ ਦੀ ਵੈਲਿਊਜ਼ ਵੀ ਉੱਥੇ ਜਿਹੜੀਆਂ ਅਫੈਕਟਡ ਏਰੀਆਜ਼ ਦੇ ਵਿੱਚ ਡਿਕਰੀਜ਼ ਜਿਹੜੀਆਂ ਉਹ ਹੋ ਸਕਦੀਆਂ ਨੇ। ਬਿਲਕੁਲ। ਆਪਾਂ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਡੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਆ ਉਹਨਾਂ ਨੂੰ ਐਕਟਿਵ ਹੋਣਾ ਚਾਹੀਦਾ ਤੇ ਇੱਥੇ ਜਾ ਕੇ ਜਿਹੜਾ ਹੈ ਹਿੱਸਾ ਪਾਉਣਾ ਚਾਹੀਦਾ ਹੈਗਾ। ਸੋ ਫਾਰ ਜਿਹੜੀਆਂ ਸਾਡੇ ਕੋਲ ਰਿਪੋਰਟਸ ਆਈਆਂ ਆ, ਆਪਾਂ ਡਿਟੇਲ ਦੇ ਵਿੱਚ ਉਹਨਾਂ ਦੀ ਇੱਕ ਰਿਪੋਰਟ ਵੀ ਲੇਟਰ ਔਨ ਤੁਹਾਡੇ ਨਾਲ ਸਾਂਝੀ ਕਰਾਂਗੇ। ਉਹਦੇ ਵਿੱਚ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ, ਫਰੀਮੌਂਟ ਗੁਰਦੁਆਰਾ ਸਾਹਿਬ, ਸਟਾਕਟਨ ਗੁਰਦੁਆਰਾ ਸਾਹਿਬ, ਰਿਵਰਸਾਈਡ ਗੁਰਦੁਆਰਾ, ਵਾਲਨਟ ਗੁਰਦੁਆਰਾ ਸਾਹਿਬ, ਸੈਨੋਜ਼ੇ ਗੁਰਦੁਆਰਾ, ਤੇ ਖਾਲਸਾ ਟਰਾਂਸਪੋਰਟੇਸ਼ਨ ਫਰਿਜ਼ਨੋ ਤੋਂ, ਸੇਵਾ ਸੁਸਾਇਟੀ ਯੂਬਾ ਸਿਟੀ ਤੋਂ, ਖਾਲਸਾ ਏਡ, ਯੂਨਾਈਟਿਡ ਸਿੱਖਸ, ਇਹ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਇਹ ਉੱਥੇ ਜਿਹੜੇ ਆ ਰਾਹਤ ਸਮੱਗਰੀ ਜਿਹੜੀ ਉਹ ਪਹੁੰਚਾ ਰਹੇ ਆ। ਕਈਆਂ ਨੇ ਆਲਰੇਡੀ ਪਹੁੰਚਾ ਵੀ ਦਿੱਤੀਆਂ ਹੈਗੀਆਂ। ਜੇ ਕੋਈ ਮਿਸ ਹੋਈਆਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਦਿਓ ਕਿਉਂਕਿ ਆਪਾਂ ਇੱਕ ਸਪੈਸ਼ਲ ਰਿਪੋਰਟ ਜ਼ਰੂਰ ਛਾਪਾਂਗੇ। ਇਸ ਤੋਂ ਬਿਨਾਂ ਇੱਕ ਵਾਰੀ ਫਿਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਜ਼ਰੂਰ ਕਰਦੇ ਆ ਵੀ ਆਪਣੇ ਆਪਣੇ ਏਰੀਏ ਦੇ ਵਿੱਚ ਤੁਹਾਡੇ ਫਾਇਰ ਸਟੇਸ਼ਨ ਹੁੰਦੇ ਆ, ਜ਼ਰੂਰ ਉਹਨਾਂ ਦਾ ਜਾ ਕੇ ਧੰਨਵਾਦ ਕਰੋ ਕਿਉਂਕਿ ਲਗਭਗ ਕੈਲੀਫੋਰਨੀਆ ਦੇ ਤਾਂ ਹਰ ਏਰੀਏ ਚੋਂ ਫਾਇਰ ਫਾਈਟਰਸ ਉੱਥੇ ਪਹੁੰਚੇ ਹੋਏ ਆ। ਪਿਛਲੇ ਸਮਿਆਂ ਦੇ ਵਿੱਚ ਵੀ ਕਦੇ ਵਿਸਾਖੀ ਮੌਕੇ, ਕਦੇ ਦੀਵਾਲੀ ਮੌਕੇ, ਕਦੇ ਨਵਾਂ ਸਾਲ ਜਿਹੜਾ ਸਿੱਖਾਂ ਦਾ ਹੁੰਦਾ ਉਸ ਮੌਕੇ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਡੋਨਟਸ, ਕੌਫੀ ਜਾਂ ਪੀਜ਼ੇ ਲੈ ਜਾਂਦੇ ਹੈਗੇ ਆ। ਸੋ ਬਹੁਤ ਸਾਰੇ ਫਾਇਰ ਫਾਈਟਰਸ ਵੱਖ-ਵੱਖ ਸਟੇਟਾਂ ਚੋਂ ਪਹੁੰਚ ਰਹੇ ਆ। ਕਈਆਂ ਨੇ ਜਦੋਂ ਹੁਣ ਅੱਗਾਂ ਆਉਣ ਵਾਲੇ ਸਮੇਂ 'ਚ ਪੁੱਜਣੀਆਂ ਵਾਪਸ ਜਾਣਾ ਆ, ਜ਼ਰੂਰ ਉਹਨਾਂ ਦਾ ਧੰਨਵਾਦ ਕਰੋ ਜੋ ਵੀ ਸਪੋਰਟ ਕਰ ਸਕਦੇ ਆ। ਕਈਆਂ ਨੇ ਕਹਿਣਾ ਲੈ ਜੀ ਉਹ ਤਾਂ ਜੌਬਸ ਕਰਦੇ ਆ ਪਰ ਬੜੀ ਖਤਰਨਾਕ ਜੌਬਸ ਆ। ਤੁਸੀਂ ਅੰਦਾਜ਼ਾ ਲਾ ਲਓ ਵੀ ਆਪਣੇ ਪੰਜਾਬੀ ਕਿੰਨੇ ਕੁ ਜਿਹੜੇ ਆ ਫਾਇਰ ਫਾਈਟਿੰਗ ਜੌਬਸ ਦੇ ਵਿੱਚ ਹੈਗੇ ਆ। ਥੋੜੇ ਹੀ ਆ। ਆਪਾਂ ਯੂਬਾ ਸਿਟੀ ਦੇ ਵਿੱਚ ਆਪਾਂ ਕੈਪਟਨ ਨੂੰ ਮਿਲਦੇ ਹੁੰਦੇ ਜਿਹੜਾ ਆਪਣਾ ਪੰਜਾਬੀ ਨੌਜਵਾਨ ਹੈਗਾ ਉੱਥੇ ਜਸਵੰਤ ਸਿੰਘ ਤੇ ਜੀ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਫਾਇਰ ਫਾਈਟਰਸ ਉਹ ਬੰਦੇ ਆ ਜਦੋਂ ਸਾਡੇ ਘਰ ਦੇ ਵਿੱਚ ਕੋਈ ਵੀ ਇਨਸੀਡੈਂਟ ਹੁੰਦੀ ਆ, ਬੰਦਾ ਬਿਮਾਰ ਹੁੰਦਾ ਆ, ਅੱਗ ਲੱਗਦੀ, ਉਹ ਪੁਲਿਸ ਤੋਂ ਵੀ ਪਹਿਲਾਂ ਪਹੁੰਚ ਜਾਂਦੇ ਆ ਕਿਉਂਕਿ ਜਿਹੜੇ ਉਹਨਾਂ ਦੇ ਫਾਇਰ ਸਟੇਸ਼ਨ ਆ ਹਰ 2-4 ਬਲਾਕ 5 ਬਲਾਕਾਂ 'ਚ ਇੱਕ ਫਾਇਰ ਸਟੇਸ਼ਨ ਹੁੰਦਾ ਆ। ਤੇ ਜਦੋਂ ਆਪਾਂ ਜਾ ਕੇ ਅਗਲੇ ਦਾ ਥੈਂਕ ਯੂ ਕਰਦੇ ਆ, ਧੰਨਵਾਦ ਕਰਦੇ ਆ, ਤੇ ਉਹਨਾਂ ਨੂੰ ਯਾਦ ਹੁੰਦਾ ਵੀ ਆਹ ਦਸਤਾਰਾਂ ਵਾਲੇ ਬੰਦੇ ਕੌਣ ਆ, ਕਿੰਨੇ ਕੁ ਘਰ ਇਹਨਾਂ ਦੇ ਆ। ਸੋ ਉਹਨਾਂ ਨੂੰ ਲੱਗਦਾ ਵੀ ਹਾਂ ਇਹ ਆਪਣੇ ਅਰਗੇ ਹੀ ਹੈਗੇ ਆ। ਨਹੀਂ ਤਾਂ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਪਤਾ ਵੀ ਹੇਟ ਬਹੁਤ ਜ਼ਿਆਦਾ ਦੁਨੀਆ ਦੇ ਹਰ ਕੋਨੇ 'ਚ ਫੈਲੀ ਹੋਈ ਹੈਗੀ ਆ ਤੇ ਇਹ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈਗਾ ਵੀ ਉਹਨਾਂ ਦਾ ਆਪਾਂ ਧੰਨਵਾਦ ਕਰੀਏ। ਜੀ ਬਿਲਕੁਲ। ਸੋ ਡੈਫੀਨੇਟਲੀ ਵੱਧ ਤੋਂ ਵੱਧ ਉਹਨਾਂ ਦਾ ਜਿਹੜੀ ਉਹ ਧੰਨਵਾਦ ਕਰੋ ਤੇ ਇਸ ਟਾਈਮ ਵੱਧ ਤੋਂ ਵੱਧ ਜਿਹੜੀ ਮਦਦ ਆ ਇਹਨਾਂ ਲੋਕਾਂ ਦੇ ਲਈ ਘੱਲਣ ਦੀ ਲੋੜ ਆ। ਦੇਖ ਰਹੇ ਸੀ ਆਪਾਂ ਜਿਹੜੀਆਂ ਲੋਕਲ ਜਿਹੜੇ ਨਿਊਜ਼ ਦੇ ਵਿੱਚ ਵੀ ਸਾਰੇ ਪਾਸੇ ਹੀ ਕੋਈ ਵੀ ਕਿਤੇ ਵੀ ਕੋਈ ਛੋਟੇ ਸ਼ਹਿਰ 'ਚ ਕੋਈ ਵੱਡੇ ਸ਼ਹਿਰ 'ਚ ਜਿੱਥੇ ਵੀ ਕੋਈ ਰਾਤ ਸਮੱਗਰੀ ਕਰ ਰਿਹਾ ਆ ਉਹਦੀ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਜਾ ਰਹੀ ਆ। ਸੋ ਜਿਹੜੇ ਆਪਣੇ ਵੀ ਗੁਰੂ ਘਰ ਜਾਂ ਆਪਣੀਆਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਕਰ ਰਹੀਆਂ ਮਦਦ ਉਹ ਵੀ ਇਹਨਾਂ ਤੱਕ ਪਹੁੰਚ ਜਿਹੜੀ ਕਰੋ ਤਾਂ ਜੋ ਜਿਹੜੇ ਨਜ਼ਦੀਕ ਹੋਣਗੇ ਕੋਈ ਲੋਕ ਉੱਥੇ ਵੀ ਆ ਕੇ ਤੁਹਾਡੀ ਮਦਦ ਜਿਹੜੀ ਉਹ ਕਰ ਸਕਦੇ ਆ। ਉਧਰ ਲਾਸ ਐਂਜਲਸ ਦੇ ਜਿਹੜੇ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇਥਨ ਹੋਚਮੈਨ ਆ ਉਹਨਾਂ ਨੇ ਕਿਹਾ ਵੀ ਪ੍ਰਾਈਸ ਗੌਜਰਸ ਜੇ ਇਹਨਾਂ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਕਹਿੰਦੇ ਟ੍ਰੈਜਡੀ ਦਾ ਐਡਵਾਂਟੇਜ ਅਸੀਂ ਕਿਸੇ ਨੂੰ ਵੀ ਚੱਕਣ ਜਿਹੜਾ ਉਹ ਨਹੀਂ ਦੇਣਾ ਹੈਗਾ। ਨੈਸ਼ਨਲ ਗਾਰਡਸ LA ਫਾਇਰ ਦੇ ਵਿੱਚ ਜਿਹੜੇ 600 ਪਰਸਨਲ ਜਿਹੜੇ ਉਹਨਾਂ ਦੇ ਹੋ ਚੁੱਕੇ ਆ। ਓਵਰਆਲ 2500 ਤੋਂ ਵੱਧ ਜਿਹੜੇ ਨੈਸ਼ਨਲ ਗਾਰਡਸ ਆ ਵੱਖ-ਵੱਖ ਕਾਰਜਾਂ ਦੇ ਲਈ ਜਿਹੜੇ ਉਹ ਲਗਾਏ ਗਏ ਹੈਗੇ ਆ।
ਲੂਟਿੰਗ ਕਰਨ ਵਾਲੇ ਹਟ ਨਹੀਂ ਰਹੇ, ਜਿਹੜੇ ਆ ਇਦਾਂ ਦੇ ਨਿਕੰਮੇ ਲੋਕ, ਦਿਮਾਗ ਤੋਂ ਪੈਦਲ ਲੋਕ ਜਿਹੜੇ ਉਹ ਇਸ ਦੁਨੀਆ ਦੇ ਉੱਤੇ ਨਾਲ ਹੀ ਆਪਣੇ ਤੁਰਦੇ ਫਿਰਦੇ ਨੇ ਉਹ ਤਾਂ। ਪਰ 34 ਜਾਣੇ ਜਿਹੜੇ ਕਹਿੰਦੇ ਗ੍ਰਿਫਤਾਰ ਕੀਤੇ ਗਏ ਆ ਸਦਰਨ ਕੈਲੀਫੋਰਨੀਆ ਦੀ ਵਾਈਲਡ ਫਾਇਰਸ ਦੇ ਵਿੱਚ, ਜਿਨ੍ਹਾਂ ਜਿਹੜੇ ਕੀ ਆਏ ਸੀ ਇੱਥੇ ਲੁੱਟ ਖੋ ਜਾਂ ਜਿਹੜੀ ਆ ਲੋਕ ਜਿਹੜੇ ਛੱਡ ਕੇ ਗਏ ਆ ਘਰਾਂ ਨੂੰ, ਉੱਥੇ ਕਰਫਿਊ ਜਿਹੜਾ ਆ ਉਹਨਾਂ ਨੇ ਲਾਇਆ ਹੈਗਾ ਆ। ਐਲਏ ਕਾਉਂਟੀ ਦੇ ਸ਼ੈਰਿਫ ਜਿਹੜੇ ਉਹ ਦੱਸ ਰਹੇ ਆ, ਕਹਿੰਦੇ ਵੀ ਰੈਸਕਿਊ ਕਰੂਜ਼ ਇਹ ਸੋਚ ਰਿਹਾ ਆ, ਇਹ ਉਹ ਮੰਨ ਰਿਹਾ ਆ ਵੀ ਉਹਨਾਂ ਨੂੰ ਹੋਰ ਵੀ ਜ਼ਿਆਦੀਆਂ ਜਿਹੜੀਆਂ ਬੋਡੀਜ਼ ਆ ਉਹ ਮਿਲ ਸਕਦੀਆਂ ਆ। ਈਟਨ ਫਾਇਰ ਦੇ ਜਿੱਥੇ ਹਰਜੋਤ ਸਿੰਘ ਦੀ ਸ਼ੁਰੂਆਤ ਹੋਈ ਸੀ, ਪੀਜੀਐਨਈ ਦੀ ਜਿਹੜੀ ਵੀ ਉਧਰ ਹੈਗੀ ਆ, ਪੀਜੀਐਨਈ ਹੋ ਸਕਦੀ ਆ ਜਾਂ ਐਡੀਸਨ ਵਾਲੇ ਵੀ ਹੋ ਸਕਦੇ ਆ। ਬੇਸਿਕਲੀ ਬਿਜਲੀ ਦੇ ਖੰਭੇ ਦੇ ਹੇਠਾਂ ਇਹ ਅੱਗ ਸ਼ੁਰੂ ਹੋਈ ਸੀ। ਈਟਨ ਫਾਇਰ ਕਹਿੰਦੇ ਵੀ ਉਹ ਪਾਵਰਾਈਜ਼ਡ ਸੀਗੀ। ਜਦੋਂ 100 ਮੀਲ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਸੀਗੀਆਂ ਤਾਂ ਉਹਨਾਂ ਨੇ ਜਿਹੜੀ ਹਾਈ ਟਰਾਂਸਮਿਸ਼ਨ ਲਾਈਨਸ ਆ ਉਹਨਾਂ ਦੇ ਵਿੱਚੋਂ ਬਿਜਲੀ ਬੰਦ ਨਹੀਂ ਕੀਤੀ, ਜਿਹਦੇ ਕਰਕੇ ਚੰਗਿਆੜੇ ਥੱਲੇ ਪਏ। ਤਾਂ ਥੱਲੇ ਤਾਂ ਫਿਰ ਕਹਿੰਦੇ ਬਰੂਦ ਹੀ ਬਰੂਦ ਜਿਹੜਾ ਸੀਗਾ, ਜਿਸ ਕਰਕੇ ਇਹ ਸਾਰਾ ਕੁਝ ਹੋਇਆ। ਐਲਟਾਡੀਨਾ ਪੈਸਾਡੀਨਾ ਦੇ ਨਜ਼ਦੀਕ ਇਸ ਨੇ ਬਹੁਤ ਹੀ ਜ਼ਿਆਦਾ ਕਹਿਰ ਜਿਹੜਾ ਉਹ ਢਾਇਆ ਹੈਗਾ ਆ। ਅਜੇ ਵੀ ਇਸ ਨੂੰ ਬੁਝਾਉਣ ਦੇ ਵਿੱਚ ਕਾਮਯਾਬੀ ਪੂਰੀ ਤਰ੍ਹਾਂ ਨਹੀਂ ਮਿਲੀ। 30% ਜਿਹੜੀ ਆ ਇਸ ਦੇ ਉੱਤੇ ਕਾਬੂ ਜਿਹੜੀ ਉਹ ਪਾਇਆ ਜਿਹੜਾ ਉਹ ਜਾ ਚੁੱਕਾ ਆ। ਸੋ ਹੁਣ ਸਿਚੁਏਸ਼ਨ ਜਿਹੜੀ ਆ ਹਰਜੋਤ ਸਿੰਘ ਜੀ ਇਹ ਬਣੀ ਪਈ ਆ, ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਜਾਈਏ ਕਿੱਥੇ, ਰਹਿਣਾ ਕਿੱਥੇ ਆ, ਕਰਨਾ ਜਿਹੜਾ ਉਹ ਕੀ ਆ। ਕਈ ਲੋਕ ਛੱਡ ਕੇ ਜਿਹੜੇ ਉਹ ਜਾ ਰਹੇ ਸੀਗੇ। ਉਧਰ ਇਸ ਅੱਗਾਂ ਦਾ ਪੋਲੀਟੀਕਲ ਜਿਹੜੀ ਗੇਂਦ ਆ ਉਹ ਵੀ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਦੂਜੇ ਪਾਸੇ ਵਾਲੇ ਲੋਕ ਸਾਰੇ ਦਾ ਸਾਰਾ ਜਿਹੜਾ ਨਜ਼ਲਾ ਝਾੜਨ ਦੀ ਜਿਹੜੀ ਕੋਸ਼ਿਸ਼ ਆ ਉਹ ਮੌਜੂਦਾ ਸਰਕਾਰ ਦੇ ਉੱਤੇ ਕਰ ਰਿਹਾ। ਨੋ ਡਾਊਟ ਮੌਜੂਦਾ ਸਰਕਾਰ ਦੀਆਂ ਬਥੇਰੀਆਂ ਗਲਤੀਆਂ ਜਿਹੜੀਆਂ ਹੋ ਰਹੀਆਂ ਹੋਣਗੀਆਂ, ਉਹ ਸਾਰੀਆਂ ਠੀਕ ਹੋਣੀਆਂ ਚਾਹੀਦੀਆਂ। ਉਹ ਜਾਂਚ ਦਾ ਵਿਸ਼ਾ ਹੈ ਤੇ ਉਹ ਜਾਂਚ ਕਰਨੀ ਵੀ ਚਾਹੀਦੀ ਆ। ਪਰ ਇਸ ਮੌਕੇ ਇਹਨਾਂ ਲੋਕਾਂ ਨੂੰ ਮੁੱਖ ਰੱਖਦੇ ਹੋਏ, ਉਹਨਾਂ ਦੀ ਨਾਲ ਹਮਦਰਦ ਬਣਦੇ ਹੋਏ ਇਹਨਾਂ ਦੀ ਮਦਦ ਕਿੱਦਾਂ ਕੀਤੀ ਜਾ ਸਕਦੀ ਆ, ਉਸ ਪਾਸੇ ਵੱਲ ਨੂੰ ਧਿਆਨ ਦੇਣ ਦੀ ਜ਼ਰੂਰਤ ਆ। ਕੁਝ ਰਿਪਬਲਿਕਨਸ, ਸੈਨੇਟਰ ਜੌਨ ਬਰਾਸੋ ਵਾਇਓਮਿੰਗ ਤੋਂ ਰਿਪਬਲਿਕਨ ਨੇ, ਉਹਨਾਂ ਨੇ ਐਲਏ ਫਾਇਰਸ ਦੇ ਬਾਰੇ ਕਿਹਾ ਆ ਵੀ ਜੇ ਤਾਂ ਭਾਈ ਤੁਸੀਂ ਮਦਦ ਚਾਹੁੰਦੇ ਆ ਤੇ ਇਹਦੇ ਨਾਲ ਸਟ੍ਰਿੰਗਸ ਅਟੈਚਡ ਹੋਣਗੇ, ਤੁਹਾਨੂੰ ਸਿੱਧਾ ਰਾਹਤ ਜਿਹੜੀ ਅਸੀਂ ਐਲਏ ਫਾਇਰਸ ਦੇ ਵਿੱਚ ਉਹ ਸਰਕਾਰ ਦੇ ਦੁਆਰਾ, ਫੈਡਰਲ ਸਰਕਾਰ ਦੇ ਦੁਆਰਾ ਜਿਹੜੀ ਉਹ ਨਹੀਂ ਜਿਹੜੀ ਉਹ ਦਿੱਤੀ ਜਾਊਗੀ। ਸੋ ਹੁਣ ਇਹ ਜਿਹੜੀ ਸਿਚੁਏਸ਼ਨ ਆ ਉਹ ਮੇਰੀ ਆ। ਫੇਸ ਦਾ ਨੇਸ਼ਨ ਇੰਟਰਵਿਊ ਦੇ ਦੌਰਾਨ ਇਹ ਜਿਹੜੇ ਬਰਾਸੋ ਆ ਉਹਨਾਂ ਨੇ ਇਹ ਜਿਹੜਾ ਬਿਆਨ ਆ ਉਹ ਦਿੱਤਾ ਆ। ਕਹਿੰਦੇ ਕਾਂਗਰਸ ਤੇ ਰਿਪਬਲਿਕਨਸ ਵਿਲ ਹੈਲਪ ਅਮਰੀਕਨਸ, ਤੇ ਪਰ ਨਾਲ ਦੇ ਨਾਲ ਕਹਿੰਦੇ ਵੀ ਆਈ ਐਕਸਪੈਕਟ ਦੇयर ਵਿਲ ਬੀ ਸਟ੍ਰਿੰਗਸ ਅਟੈਚਡ ਟੂ ਦਾ ਮਨੀ। ਤੇ ਇਹਦੇ ਵਿੱਚ ਹੁਣ ਦੇਖੋ ਵੀ ਅੱਗੇ ਇਹਦਾ ਕੀ ਜਿਹੜਾ ਉਹ ਰੌਲਾ ਪੈਂਦਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਆਲਰੇਡੀ ਮੇਜਰ ਡਿਜ਼ਾਸਟਰ ਡੈਕਲੇਰੇਸ਼ਨ ਇਸ ਵਾਈਲਡ ਫਾਇਰ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੇ ਲਈ ਐਲਾਨ ਦਿੱਤੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ 7 ਦਿਨ ਜਿਹੜੇ ਆ ਉਹ ਰਹਿ ਗਏ ਨੇ, ਲਾਸਟ ਵੀਕ ਆ ਉਹਨਾਂ ਦਾ, ਤੇ ਅਗਲੇ ਸੋਮਵਾਰ ਨੂੰ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਸਹੁੰ ਜਿਹੜੀ ਆ ਉਹ ਚੁੱਕ ਲੈਣੀ ਹੈਗੀ ਆ। ਇਹ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਹੁਣ ਇਹ ਅੱਗਾਂ ਆਈਆਂ ਆ ਜਦ ਕਾਂਗਰਸ ਨੇ ਰੀਸੈਂਟਲੀ $110 ਬਿਲੀਅਨ ਦਾ ਡਿਜ਼ਾਸਟਰ ਪੈਕੇਜ ਜਿਹੜੇ ਹਰੀਕੇਨ ਹਲੀਨ ਤੇ ਮਿਲਟਨ ਤੋਂ ਪ੍ਰਭਾਵਿਤ ਇਲਾਕਿਆਂ ਦੇ ਲਈ ਐਲਾਨਿਆ ਜਿਹੜਾ ਉਹ ਸੀਗਾ। ਇਸ ਫੰਡਿੰਗ ਦੇ ਵਿੱਚ $29 ਬਿਲੀਅਨ ਫੀਮਾ ਦੇ ਲਈ ਵੀ ਜਿਹੜੇ ਉਹ ਨਿਰਧਾਰਿਤ ਕੀਤੇ ਗਏ ਸੀਗੇ। ਫੀਮਾ ਇਸ ਟਾਈਮ ਪੂਰੀ ਤਰ੍ਹਾਂ ਡਿਪਲੀਟ ਹੋ ਚੁੱਕਾ ਆ। ਕਾਰਨ ਇਹੀ ਆ ਵੀ ਹਰ ਸਾਲ ਦੇ ਵਿੱਚ ਮਲਟੀਪਲ ਜਿਹੜੇ ਨੈਚੁਰਲ ਡਿਜ਼ਾਸਟਰਸ ਆ ਉਹਦੇ ਨਾਲ ਧੂਆਂ ਜਿਹੜਾ ਉਹ ਨਿਕਲਿਆ ਪਿਆ ਹੈਗਾ ਆ। ਸੋ ਨਿਊਸਮ ਤੇ ਟਰੰਪ ਹੋਣਾ ਦੇ ਦਰਮਿਆਨ ਟੈਨਸ਼ਨਸ ਅੱਜ ਦੀਆਂ ਨਹੀਂ, ਕਦ ਦੀਆਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਸੋ ਉਹ ਕਿੱਦਾਂ ਇਫੈਕਟ ਪਾ ਸਕਦੀਆਂ ਇਸ ਪੂਰੇ ਰਾਹਤ ਕਾਰਜਾਂ ਦੇ ਵਿੱਚ, ਇਹ ਦੇਖਣ ਵਾਲੀ ਗੱਲ ਆ। ਪਰ ਹਾਲ ਦੀ ਘੜੀ ਹਰ ਇੱਕ ਦਾ ਫੋਕਸ ਇਹ ਆ ਵੀ ਅੱਗ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਕਾਬੂ 'ਚ ਕਿੱਦਾਂ ਕੀਤਾ ਜਾ ਸਕਦਾ ਆ। ਜੀ ਬਿਲਕੁਲ। ਸੋ ਜਿਹੜੀਆਂ ਆਪਣੀਆਂ ਪੰਜਾਬੀ ਸਿੱਖ ਆਰਗੇਨਾਈਜੇਸ਼ਨਸ ਸਪੋਰਟ ਕਰ ਰਹੀਆਂ, ਹੈਲਪ ਕਰ ਰਹੀਆਂ, ਜ਼ਰੂਰ ਤੁਸੀਂ 408 272 5200 ਤੇ ਕਾਲ ਕਰਕੇ ਅਪਡੇਟ ਕਰ ਦਿਓ। ਤੇ ਦੂਸਰਾ ਜਿਹੜੇ ਉੱਥੇ ਪਹੁੰਚ ਚੁੱਕੇ ਆ ਉਹਨਾਂ ਦੇ ਕੋਲ ਵੀਡੀਓਜ਼ ਆ, ਪਿਕਚਰਸ ਆ, ਤੁਸੀਂ ਉਹ ਸਾਡੇ WhatsApp ਨੰਬਰ ਦੇ ਉੱਤੇ ਸੈਂਡ ਕਰ ਦਿਓ 408 722 7698 ਤੇ 408 722 7698। ਆਪਾਂ ਇਹਦੇ ਸੰਬੰਧ ਵਿੱਚ ਸਪੈਸ਼ਲ ਰਿਪੋਰਟ ਤਿਆਰ ਕਰਨੀ ਆ, ਉਹਦੇ ਵਿੱਚ ਉਹ ਸਾਰਾ ਕੁਝ ਇਨਕਲੂਡ ਕਰ ਦਿੱਤਾ ਜਾਊਗਾ।
ਸੋ ਇਹ ਜੇ ਅੱਗਾਂ ਦੀ ਗੱਲਬਾਤ ਕਰਦੇ ਜਾਈਏ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਈਟਨ ਫਾਇਰ ਜੋ ਆ ਉਸਨੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈਗਾ ਆ। 24 ਲੋਕਾਂ ਦੀ ਜਿਨ੍ਹਾਂ ਦੀ ਮੌਤ ਹੋਈ ਆ ਲਾਸ ਐਂਜਲਸ ਫਾਇਰ 'ਚ ਸੋ ਫਾਰ, ਕਿਉਂਕਿ ਹਜੇ ਬਹੁਤ ਮਿਸਿੰਗ ਆ। ਉਹਨਾਂ ਚੋਂ 16 ਜਾਣੇ ਈਟਨ ਫਾਇਰ ਦੇ ਵਿੱਚ ਮਾਰੇ ਗਏ ਹੈਗੇ ਆ। 8 ਜਾਣੇ ਪੈਲੀਸੇਡਸ ਫਾਇਰ ਜੋ ਆ ਉੱਥੇ ਉਹਨਾਂ ਦੀ ਮੌਤ ਹੋਈ ਹੈਗੀ ਆ। ਲਾਸ ਐਂਜਲਸ ਕਾਉਂਟੀ ਦੇ ਫਾਇਰ ਚੀਫ ਕ੍ਰਿਸਟਨ ਕਰੌਲੇ ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਨੇਬਰਹੁੱਡਸ ਤੋਂ ਬਾਹਰ ਰਹਿਣ ਜਿੱਥੇ ਅੱਗਾਂ ਲੱਗੀਆਂ ਹੈਗੀਆਂ, ਕਿਉਂਕਿ ਲੁੱਟਮਾਰ ਵਾਲੇ ਲੋਕ ਕਈ ਘੁੰਮਦੇ ਆ ਤੇ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਆ। 92,000 ਦੇ ਕਰੀਬ ਲੋਕ ਹਜੇ ਵੀ ਇਵੈਕੂਏਸ਼ਨ ਆਰਡਰ ਦੇ ਅੰਡਰ ਹੈਗੇ ਆ। ਜੇ ਟੋਟਲ ਤੁਹਾਡੇ ਨਾਲ ਸਾਂਝੇ ਕਰਦੇ ਜਾਈਏ ਵੀ ਕਿੰਨੇ ਕੁ ਫਾਇਰ ਫਾਈਟਰ ਇਸ ਅੱਗ ਦੇ ਵਿੱਚ ਅੱਗ ਬੁਝਾਉਣ ਦੇ ਲਈ ਲੱਗੇ ਹੋਏ ਆ, 1400 ਦੇ ਕਰੀਬ ਫਾਇਰ ਇੰਜਨਸ ਆ, 84 ਦੇ ਕਰੀਬ 에ਅਰਕ੍ਰਾਫਟ ਆ ਤੇ 14,000 ਪਰਸਨਲ। ਇਹਦੇ ਵਿੱਚ ਜੋ ਨਵੇਂ ਫਾਇਰ ਫਾਈਟਰਸ ਮੈਕਸੀਕੋ ਤੋਂ, ਕੈਨੇਡਾ ਤੋਂ ਵੀ ਆਏ ਆ, ਉਹ ਵੀ ਇਨਕਲੂਡਡ ਹੈਗੇ ਆ। ਫਾਇਰ ਫਾਈਟਰਸ ਜੋ ਆ ਪਿਛਲੇ ਵੀਕਐਂਡ ਦੇ ਦੌਰਾਨ ਆਰਨੋਲਡ ਸ਼ਵਾਰਜ਼ਨੇਗਰ ਦਾ ਘਰ ਬਚਾਉਣ ਦੇ ਵਿੱਚ ਜਿਹੜੇ ਆ ਪੈਸੀਫਿਕ ਪੈਲੀਸੇਡਸ ਦਾ ਜੋ ਏਰੀਆ ਹੈ ਉੱਥੇ ਕਾਮਯਾਬ ਹੋ ਗਏ ਆ। ਵੱਡੀ ਗਿਣਤੀ ਦੇ ਵਿੱਚ ਜੋ ਲੋਕ ਲੁੱਟਮਾਰ ਕਰ ਰਹੇ ਆ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ। ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਦੇ ਕੈਪਟਨ ਮਾਈਕਲ ਲੋਰੈਂਜ਼ ਨੇ ਇਹ ਦੱਸਿਆ ਹੈਗਾ ਆ। ਕੈਲੀਫੋਰਨੀਆ ਨੈਸ਼ਨਲ ਗਾਰਡ ਟਰੂਪਸ ਜੋ ਪ੍ਰਾਪਰਟੀਆਂ ਆ ਉਹਨਾਂ ਨੂੰ ਗਾਰਡ ਕਰ ਰਹੇ ਹੈਗੇ ਆ ਤੇ ਕੈਲੀਫੋਰਨੀਆ ਵਿਲ ਨਾਟ ਅਲਾਉ ਫॉर ਲੂਟਿੰਗ, ਇਹ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ ਹੈਗਾ ਆ। ਸੋ ਫਾਰ 12,000 ਤੋਂ ਵੱਧ ਜਿਹੜੀਆਂ ਸਟਰਕਚਰਸ ਆ ਉਹ ਸੜ ਕੇ ਸਵਾਹ ਹੋ ਚੁੱਕੀਆਂ ਹੈਗੀਆਂ ਆ। ਕੈਲੀਫੋਰਨੀਆ ਦੇ ਜਾਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਮਹਿੰਗੀ ਅੱਗ ਦੱਸੀ ਜਾ ਰਹੀ ਆ, ਜਿਹਦੇ ਨਾਲ $250 ਬਿਲੀਅਨ ਤੱਕ ਦਾ ਜਿਹੜਾ ਨੁਕਸਾਨ ਆ ਉਹ ਗਿਣਿਆ ਜਾ ਰਿਹਾ ਹੈਗਾ। ਜੀ, ਗਵਰਨਰ ਨਿਊਸਮ ਨੇ ਕਹਿੰਦੇ ਅੱਜ ਐਗਜ਼ੈਕਟਿਵ ਆਰਡਰ ਇੱਕ ਸਾਈਨ ਕੀਤਾ ਜਿਸ ਦੇ ਨਾਲ ਲਾਸ ਐਂਜਲਸ ਨੂੰ ਰੀਬਿਲਡ ਫਾਸਟਰ ਐਂਡ ਸਟਰੋਂਗਰ ਨੂੰ ਲੈ ਕੇ ਜਿਹੜਾ ਉਹ ਕੀਤਾ ਆ। ਪ੍ਰਾਈਸ ਗੌਜਿੰਗ ਤੇ ਜਿਹੜੀਆਂ ਰੀਕਨਸਟਰਕਸ਼ਨ ਦੀਆਂ ਰਿਕੁਆਇਰਮੈਂਟਸ ਆ ਉਹਨਾਂ ਨੂੰ ਉਹ ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਉਸ ਦੇ ਵਿੱਚ ਢਿੱਲ ਜਿਹੜੀ ਉਹ ਦੇਣ ਜਾ ਰਹੇ। ਇਨਫੈਕਟ ਸਸਪੈਂਡ ਕਰ ਦਿੱਤੀਆਂ ਉਹਨਾਂ ਨੇ CEQA ਰਿਵਿਊ ਤੇ ਕੈਲੀਫੋਰਨੀਆ ਕੋਸਟਲ ਐਕਟ, ਜਿਸ ਦੇ ਨਾਲ ਰੀਕਨਸਟਰਕਸ਼ਨ ਜਿਹੜੀ ਆ ਪਰਮਿਟਸ ਆ ਉਹ ਈਜ਼ੀਲੀ ਮਿਲ ਜਾਣਗੇ ਤੇ ਪ੍ਰਾਪਰਟੀਆਂ ਆ ਉਹਨਾਂ ਨੂੰ ਜਿਹੜਾ ਦੁਬਾਰਾ ਜਿਹੜਾ ਉਹ ਬਣਾਇਆ ਜਾ ਸਕਦਾ ਆ। ਐਕਸਟੈਂਡਡ ਪ੍ਰੋਟੈਕਸ਼ਨਸ ਕਹਿੰਦੇ ਪ੍ਰਾਈਸ ਗੌਜਿੰਗ, ਬਿਲਡਿੰਗ ਮਟੀਰੀਅਲ, ਸਟੋਰੇਜ ਸਰਵਿਸਿਜ਼, ਕੰਸਟਰਕਸ਼ਨ ਤੇ ਹੋਰ ਐਸੈਂਸ਼ੀਅਲ ਗੁੱਡਸ ਦੇ ਲਈ ਅਗਲੇ ਸਾਲ 7 ਜਨਵਰੀ 2026 ਤੱਕ ਉਹਨਾਂ ਨੇ ਪੂਰੇ 1 ਸਾਲ ਦੇ ਲਈ ਕਰ ਦਿੱਤੀ ਹੈ ਵੀ ਇਹਨਾਂ ਦੇ ਉੱਤੇ ਪ੍ਰਾਈਸ ਗੌਜਿੰਗ ਤੁਸੀਂ ਨਹੀਂ ਜਿਹੜਾ ਉਹ ਕਰ ਸਕਦੇ। ਬਿਲਡਿੰਗ ਕੋਡ ਦੇ ਵਿੱਚ ਜਿਹੜੀਆਂ ਪ੍ਰੋਵੀਜ਼ਨਸ ਆ ਉਹ ਸਪੈਸ਼ਲ ਕਹਿੰਦੇ ਆ ਇਨਕਲੂਡ ਕੀਤੀਆਂ ਜਾਣਗੀਆਂ, ਜਾਂ ਕਹਿੰਦੇ ਵੀ ਕੁਛ ਜਿਹੜੀਆਂ ਆ ਜਿਨ੍ਹਾਂ ਨੂੰ ਸੇਫਲੀ ਸਸਪੈਂਡ ਕੀਤਾ ਜਾ ਸਕਦਾ ਆ ਜਾਂ ਸਟ੍ਰੀਮਲਾਈਨ ਕੀਤਾ ਜਾ ਸਕਦਾ ਵੀ ਰੀਬਿਲਡਿੰਗ ਆਸਾਨੀ ਦੇ ਨਾਲ, ਤੇਜ਼ੀ ਦੇ ਨਾਲ ਹੋਵੇ ਤੇ ਅਫੋਰਡੇਬਲ ਤਰੀਕੇ ਦੇ ਨਾਲ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਸਕੇ। ਸੋ ਇਹ ਲੇਟੈਸਟ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਆ ਉਹ ਕੱਲ ਹੀ ਜਿਹੜਾ ਉਹ ਸਾਈਨ ਕੀਤਾ ਆ। ਨਾਲ ਦੇ ਨਾਲ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਦੀ ਡਿਪਲੋਇਮੈਂਟ ਵੀ ਉਹਨਾਂ ਨੇ ਡਬਲ ਕਰ ਦਿੱਤੀ। ਹੁਣ ਤੱਕ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਦੇ ਆਪਣੇ ਜਿਹੜਾ ਨਿਊਜ਼ ਕੱਲੀ ਆ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਆ ਵੀ 1680 ਸਰਵਿਸ ਮੈਂਬਰਸ ਜਿਹੜੇ ਉਹ ਨੈਸ਼ਨਲ ਗਾਰਡ ਦੇ ਤੇ ਡਬਲ ਕਰ ਦਿੱਤੇ ਗਏ ਨੇ ਕੈਲ ਗਾਰਡਸ ਜਿਹੜੇ ਬੂਟ ਦੇ ਉੱਤੇ, ਬੂਟਸ ਔਨ ਗਰਾਊਂਡ। ਹਜ਼ਾਰਾਂ ਹੀ ਜਿਹੜੇ ਹੋਰ ਪਰਸਨਲ ਆਲਰੇਡੀ ਲਾਏ ਗਏ ਸੀ ਉਸ ਨੂੰ ਜਿਹੜਾ ਉਹ ਲੈ ਕੇ ਸਟੇਟ ਦਾ ਕਹਿੰਦੇ ਵੀ ਆਲ ਇਨ ਰਿਸਪੌਂਸ ਇਸ ਟਾਈਮ ਹੋਇਆ। 12,000 ਤੋਂ ਵੱਧ ਜਿਹੜੇ ਪਰਸਨਲ ਆ ਉਹ ਇਸ ਟਾਈਮ ਜਿਨ੍ਹਾਂ 'ਚ ਫਾਇਰ ਫਾਈਟਰ, ਗਾਰਡ ਸਰਵਿਸ ਮੈਂਬਰਸ, ਹਾਈਵੇ ਪੈਟਰੋਲ ਆਫਿਸਰ, ਟਰਾਂਸਪੋਰਟੇਸ਼ਨ ਟੀਮ ਸਾਰੇ ਜਾਣੇ ਇਸ ਫਾਇਰ ਫਾਈਟ ਨੂੰ ਨਜਿੱਠਣ ਦੇ ਲਈ ਲੱਗੇ ਹੋਏ ਨੇ। 1600 ਫਾਇਰ ਫਾਈਟਿੰਗ ਆਪਰੇਟਰਸ ਜਿਨ੍ਹਾਂ 'ਚ 1150 ਇੰਜਨਸ, 60 ਤੋਂ ਵੱਧ 에ਅਰਕ੍ਰਾਫਟ, ਡੋਜ਼ਰਸ ਤੇ 100 ਤੋਂ ਵੱਧ ਜਿਹੜੇ ਵਾਟਰ ਟੈਂਡਰਸ ਆ ਉਹ ਇਹਨਾਂ ਨੂੰ ਅੱਗ ਨੂੰ ਬੁਝਾਉਣ ਦੇ ਲਈ ਲੱਗੇ ਹੋਏ ਨੇ। ਜੀ, ਇੱਕ ਵਾਰੀ ਫੇਰ ਸਾਰੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜਿੰਨੀਆਂ ਵੀ ਆਪਣੀਆਂ ਸਿੱਖ ਆਰਗੇਨਾਈਜੇਸ਼ਨਸ ਸਪੋਰਟ ਕਰ ਰਹੀਆਂ ਹੈਗੀਆਂ, ਜ਼ਰੂਰ ਸਾਨੂੰ ਅਪਡੇਟ ਕਰ ਦਿਓ, ਪਿਕਚਰਸ, ਵੀਡੀਓਜ਼ ਭੇਜ ਦਿਓ। ਸੋ ਫਾਰ ਜੇ ਮੈਂ ਤੁਹਾਡੇ ਨਾਲ ਇੱਕ ਵਾਰੀ ਫੇਰ ਸ਼ੇਅਰ ਕਰਦਾ ਜਾਵਾਂ, ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਤੋਂ, ਗੁਰਦੁਆਰਾ ਸਾਹਿਬ ਫਰੀਮੌਂਟ, ਗੁਰਦੁਆਰਾ ਸਾਹਿਬ ਸੈਨੋਜ਼ੇ, ਸਟਾਕਟਨ ਗੁਰਦੁਆਰਾ ਸਾਹਿਬ, ਰਿਵਰਸਾਈਡ ਗੁਰਦੁਆਰਾ ਸਾਹਿਬ, ਵਾਲਨਟ ਗੁਰਦੁਆਰਾ ਸਾਹਿਬ, ਖਾਲਸਾ ਟਰਾਂਸਪੋਰਟੇਸ਼ਨ ਫ੍ਰਿਜ਼ਨੋ ਤੋਂ,
ਖਾਲਸਾ ਏਡ, ਯੂਨਾਈਟਿਡ ਸਿੱਖਸ, ਸੇਵਾ ਸੁਸਾਇਟੀ ਯੂਬਾ ਸਿਟੀ, ਇਹਨਾਂ ਸਾਰੀਆਂ ਆਰਗੇਨਾਈਜੇਸ਼ਨਸ ਦੀ ਸਾਡੇ ਕੋਲ ਇਨਫੋਰਮੇਸ਼ਨ ਆਈ ਹੈਗੀ ਆ, ਜੋ ਉੱਥੇ ਵੱਖ-ਵੱਖ ਜਿਹੜਾ ਸਮਾਨ ਚਾਹੇ ਉਹਦੇ 'ਚ ਡਾਇਪਰਸ ਆ, ਟੂਥਪੇਸਟ ਆ, ਟਾਵਲਸ, ਕੰਬਲ, ਹੋਰ ਇਦਾਂ ਦਾ ਜੋ ਸਮਾਨ ਪਹੁੰਚਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਸੋ ਕਈ ਡਾਕਟਰਸ ਵੀ ਪਤਾ ਚੱਲਿਆ ਵੀ ਉੱਥੇ ਪਹੁੰਚ ਰਹੇ ਆ, ਉਹਨਾਂ ਨੂੰ ਕਈਆਂ ਦੇ ਸੱਟ ਚੋਟ ਵੀ ਲੱਗਦੀ ਆ, ਉਹਨਾਂ ਦੀ ਵੀ ਜਿਹੜੀ ਹੈਲਪ ਦੀ ਜ਼ਰੂਰਤ ਹੈਗੀ ਆ। ਸੋ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਆਪਣੇ ਏਰੀਏ ਦੇ ਵਿੱਚ ਫਾਇਰ ਸਟੇਸ਼ਨਸ ਆ, ਜ਼ਰੂਰ ਉਹਨਾਂ ਦਾ ਜਾ ਕੇ ਥੈਂਕ ਯੂ ਕਰੋ, ਕਿਉਂਕਿ ਆਪਣੇ ਘਰਾਂ ਦੇ ਲਾਗੇ ਹੀ ਹੁੰਦੇ ਆ। ਕਿਸੇ ਤਰ੍ਹਾਂ ਦਾ ਉਹਨਾਂ ਨੂੰ ਵੀ ਕੋਈ ਐਪਰੀਸ਼ੀਏਸ਼ਨ, ਚਾਹੇ ਕਾਫੀ, ਡੋਨਟਸ, ਪੀਜ਼ਾ, ਬਾਕੀ ਜਿਹੜੇ ਹਾਈਵੇਜ਼ ਦੇ ਉੱਤੇ 99 ਤੇ 5 ਦੇ ਉੱਤੇ ਵੱਖ-ਵੱਖ ਸਟੇਟਾਂ ਤੋਂ, ਵੱਖ-ਵੱਖ ਜਾਂ ਈਵਨ ਹੁਣ ਤਾਂ ਕੈਨੇਡਾ ਤੋਂ ਤੇ ਆਪਣੇ ਮੈਕਸੀਕੋ ਤੋਂ ਵੀ ਆਲਰੇਡੀ ਫਾਇਰ ਫਾਈਟਰਸ ਪਹੁੰਚ ਚੁੱਕੇ ਹੈਗੇ ਆ। ਜਦੋਂ ਜਾਂਦੇ ਆ ਜ਼ਰੂਰ ਉਹਨਾਂ ਨੂੰ ਸਲੂਟ ਕਰੋ, ਖੜ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਫੂਡ ਲੈ ਕੇ ਦੇ ਦਿਓ ਜਾਂ ਕੁਛ ਵੀ, ਇੱਕ ਤਰ੍ਹਾਂ ਨਾਲ ਐਪਰੀਸ਼ੀਏਸ਼ਨ ਹੀ ਆ। ਸੋ ਸਟਾਕਟਨ ਵਾਲੇ ਅਮਰਜੀਤ ਸਿੰਘ ਤੁੰਗ ਭਾਜੀ ਉਹਨਾਂ ਨੇ ਆਪਾਂ ਨੂੰ ਪਿਕਚਰਾਂ ਭੇਜ ਦਿੱਤੀਆਂ। ਹੋਰ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਭੇਜ ਰਹੀਆਂ। ਜਦੋਂ ਆਪਾਂ ਸਪੈਸ਼ਲ ਰਿਪੋਰਟ ਤਿਆਰ ਕਰਨੀ ਆ, ਇਹ ਸਾਰੀਆਂ ਉਹਦੇ ਵਿੱਚ ਇਨਕਲੂਡ ਕੀਤੀਆਂ ਜਾਣਗੀਆਂ। ਇਨਲੈਂਡ ਸਿੱਖ ਐਜੂਕੇਸ਼ਨ ਐਮਪਾਇਰ ਰਿਵਰ ਸਾਈਡ ਦੇ ਵਿੱਚ ਉਹ ਬਲੈਂਕਟਸ, ਮਿਟਨਸ, ਗਲਵਜ਼, ਸੌਕਸ, ਡਰਾਈ ਸ਼ੈਂਪੂਜ਼, ਇਦਾਂ ਦਾ ਜਿਹੜਾ ਸਾਰਾ ਸਮਾਨ ਆ ਉਹ ਇਕੱਠਾ ਕਰ ਰਹੇ ਹੈਗੇ। ਜੀ ਅਜय ਸਿੰਘ ਜੀ, ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਮੁੜਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਇਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ, ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਸਾਂਝੀ ਕਰਨ ਤੋਂ ਪਹਿਲਾਂ ਇੱਕ ਹੋਰ ਗੁਰੂ ਘਰ ਵੇਕਰਸਫੀਲਡ ਦੇ ਵਿੱਚ ਗੁਰੂ ਨਾਨਕ ਸਿੱਖ ਮਿਸ਼ਨ ਉਹ ਵੀ ਜੋ ਰਾਹਤ ਸਮੱਗਰੀ ਆ ਲੈ ਕੇ ਲਾਸ ਐਂਜਲਸ ਜਾ ਰਿਹਾ। ਇਸ ਤੋਂ ਬਿਨਾਂ ਉੱਥੇ ਵਲੰਟੀਅਰਸ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਬਹੁਤ ਸਾਰੇ ਲੋਕਾਂ ਨੂੰ ਮੂਵ ਕਰਨ 'ਚ, ਹੈਲਪ ਕਰਨ 'ਚ, ਪਤਾ ਨਹੀਂ ਕਿੰਨੇ ਮਹੀਨੇ ਤਾਂ ਕਹਿੰਦੇ ਕਲੀਨ ਕਰਨ 'ਚ ਲੱਗੇ ਆ। ਹੁਣ ਮੈਂ ਕੱਲ ਸਟੋਰੀ ਫਰਾਈਡੇ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਸਪੈਨਿਸ਼ ਮੂਲ ਦੀ ਬੀਬੀ ਉਸ ਨੇਬਰਹੁੱਡ ਦੇ ਵਿੱਚ ਘਰਾਂ ਦੀ ਸਫਾਈ ਦਾ ਕੰਮ ਕਰਦੀ ਹੁੰਦੀ ਸੀ ਤੇ ਉਹ ਸਾਰੇ ਘਰ ਸੜ ਗਏ ਤੇ ਉਸਨੇ ਇੱਕ ਲਗਭਗ 20 ਦੇ ਕਰੀਬ ਆਪਣੇ ਰਿਸ਼ਤੇਦਾਰ ਜਿਹੜੇ ਆ ਉਹ ਵਲੰਟੀਅਰ ਉੱਥੇ ਕਈ ਵਾਰ ਕੋਈ ਸੜਕ ਸਫਾਈ ਕਰਨ ਦੇ ਲਈ, ਕਿਉਂਕਿ ਸੜਕਾਂ 'ਚ ਟਰੀ ਡਿਗੇ ਹੋਏ ਹੈਗੇ ਆ, ਜੋ ਫਾਇਰ ਫਾਈਟਰਸ ਆ ਉਹ ਤਾਰਾਂ ਵੀ ਰਿਮੂਵ ਕਰ ਰਹੇ ਆ। ਸੋ ਉਹ ਹੈਲਪ ਕਰਨ 'ਚ ਲੱਗੇ ਹੋ ਆ। ਹਰ ਕੋਈ ਬੰਦਾ ਜਿਹੜਾ ਆ ਉੱਥੇ ਆਪਣੀ ਜਿੰਨੀ ਕੁ ਉਹਦੀ ਸ਼ਰਧਾ ਹੈਗੀ ਆ ਉਹਦੇ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਹੈਲਪ ਕਰਨ ਲੱਗਾ ਹੋਇਆ ਹੈਗਾ। ਬਿਲਕੁਲ, ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਟਾਈਮ ਦੇ ਉੱਤੇ। ਜਿਹੜੀ ਦੱਸ ਰਹੇ ਸੀ ਜਕਾਰਾ ਮੂਵਮੈਂਟ ਵਾਲਿਆਂ ਦਾ ਵੀ ਜਿਹੜਾ ਪਤਾ ਲੱਗਾ, ਹਰਜੋਤ ਸਿੰਘ ਜੀ ਉਹਨਾਂ ਦਾ ਵੀ ਮੈਸੇਜ ਆਇਆ ਵੀ ਉਹ ਵੀ ਇਸ ਚੀਜ਼ ਦੇ ਲਈ ਜਿਹੜੀ ਉਹ ਮਦਦ ਕਰ ਰਹੇ ਆ। ਸੋ ਜਿੰਨੀਆਂ ਵੀ ਸੰਸਥਾਵਾਂ ਨੇ, ਜਿੰਨੇ ਵੀ ਗੁਰੂ ਘਰ ਨੇ, ਜਿੱਥੇ ਜਿੱਥੇ ਵੀ ਕੋਈ ਜਿਹੜਾ ਉਹ ਕਰ ਰਿਹਾ ਆ, ਉਹ ਵੈਲਕਮ ਆ। ਤੇ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ, ਜੇ ਤੁਸੀਂ ਇਨਫੋਰਮੇਸ਼ਨ ਰਿਲੇ ਕਰਨੀ ਚਾਹੁੰਦੇ ਆ ਤਾਂ ਪੰਜਾਬੀ ਰੇਡੀਓ USA ਦੇ ਨਾਲ ਸੰਪਰਕ ਕਰੋ। ਅਸੀਂ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਉਹ ਅੱਗੇ ਦਰਸ਼ਕਾਂ ਤੱਕ, ਸਰੋਤਿਆਂ ਤੱਕ ਜਿਹੜੀ ਉਹ ਆਪਾਂ ਪਹੁੰਚਾਵਾਂਗੇ, ਤਾਂ ਜੋ ਜਿਹੜਾ ਆਪਾਂ ਵੱਧ ਤੋਂ ਵੱਧ ਇਸ ਟਾਈਮ ਜ਼ਰੂਰਤ ਦੇ ਵਿੱਚ ਫਸੇ ਹੋਏ ਜਿਹੜੇ ਲੋਕ ਆ ਉਹਨਾਂ ਨੂੰ ਮਦਦ ਜਿਹੜੀ ਉਹ ਪਹੁੰਚਾ ਸਕੀਏ ਜੀ। ਟਰਾਈ ਵੈਲੀ ਸਿੱਖ ਸੈਂਟਰ ਜੋ ਲਿਵਰਮੋਰ ਦੇ ਵਿੱਚ ਹੈਗਾ ਉਹ ਵੀ ਲੱਗੇ ਹੋਏ। ਬਹੁਤ ਅੱਛੀ ਗੱਲ ਹੈ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਕੁਝ ਖਬਰਾਂ ਦੇ ਵੱਲ ਵੱਧਦੇ ਜਾਈਏ। 10 ਦਿਨ ਜਿੱਦਾਂ ਆਪਾਂ ਨੂੰ ਪਤਾ ਵੀ ਰਹਿ ਗਏ ਆ, 10 ਤੋਂ ਵੀ ਘੱਟ, ਇਨਫੈਕਟ 7 ਦਿਨ ਜਿਹੜੇ ਉਹ ਰਹਿ ਗਏ ਆ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਆ ਉਹਨਾਂ ਦੇ ਸਹੁੰ ਚੁੱਕਣ ਦੇ ਵਿੱਚ। ਪਰ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਦੀਆਂ ਕੈਬਨਿਟ ਪਿਕਸ ਆ ਉਹਨਾਂ ਦੀ ਅਪਰੂਵਲ ਦੇ ਲਈ ਇਸ ਟਾਈਮ ਜਦੋਜਹਿਦ ਨਾਲ ਦੇ ਨਾਲ ਚੱਲ ਰਹੀ ਹੈਗੀ ਆ। ਪੀਟ ਹੈਗਸੈਟ ਡਿਪਾਰਟਮੈਂਟ ਆਫ ਡਿਫੈਂਸ ਦੇ ਸਕੱਤਰ ਲਾਉਣ ਦੀ ਜਿਹੜੀ ਆ ਉਹਨਾਂ ਦਾ ਨਾਮ ਆਇਆ ਆ। ਕ੍ਰਿਸਟੀ ਨਿਯੋਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ, ਅਟਰਨੀ ਜਨਰਲ ਪੈਮ ਬੌਂਡੀ ਜਿਹੜੇ ਆ ਉਹਨਾਂ ਦਾ ਨਾਮ ਆ। ਸੋ ਕਹਿੰਦੇ ਵੀ ਇਸ ਚੀਜ਼ ਦੇ ਉੱਤੇ ਕਾਫੀ ਜ਼ਿਆਦਾ ਜਿਹੜੀਆਂ ਸੈਨੇਟ ਦੀਆਂ ਹੀਅਰਿੰਗਸ ਦੇ ਵਿੱਚ ਓਬਵੀਅਸਲੀ ਸਵਾਲ ਜਵਾਬ, ਤਕਰਾਰਾਂ ਇੱਕ ਦੂਜੇ ਦੇ ਨਾਲ ਜਿਹੜੀ ਆ ਉਹ ਦੇਖਣ ਨੂੰ ਮਿਲੂਗੀ। ਕਈ ਤਕਰੀਰਾਂ ਜਿਹੜੀਆਂ ਉਹ ਸੁਣਨ ਨੂੰ ਵੀ ਜਿਹੜੀਆਂ ਉਹ ਮਿਲਣਗੀਆਂ। ਸਭ ਤੋਂ ਲੱਗਦਾ ਵੀ ਜ਼ਿਆਦਾ ਜਿਹੜੇ ਫਾਇਰ ਵਰਕਸ ਆ ਉਹ ਹੋ ਸਕਦੇ ਆ ਪੀਟ ਹੈਗਸੈਟ ਦੀ ਜਿਹੜੀ ਨੋਮੀਨੇਸ਼ਨ ਦੀ ਕਨਫਰਮੇਸ਼ਨ ਨੂੰ ਜਿਹੜਾ ਉਹ ਲੈ ਕੇ। ਇੱਕ ਟਾਈਮ ਦੇ ਉੱਤੇ ਇਹ ਵੀ ਰਿਪੋਰਟ ਆਈ ਸੀ ਵੀ ਟਰੰਪ ਹੁਣੀ ਸੋਚ ਰਹੇ ਆ, ਅਲਟਰਨੇਟਿਵ ਕੰਸੀਡਰ ਕਰ ਰਹੇ ਆ ਵੀ ਹੈਗਸੈਟ ਸ਼ਾਇਦ ਉਹ ਜਿਹੜੇ ਆਪਣੇ ਆਪ ਦੀ ਸਪੋਰਟ ਜਿਹੜੀ ਉਹ ਨਾ ਜਟਾ ਸਕਣ। ਪਰ ਕਹਿੰਦੇ ਵੀ ਟਰੰਪ ਹੁਣਾਂ ਦੀ ਸਪੋਰਟ ਉਹਨਾਂ ਦੇ ਨਾਲ ਉਦਾਂ ਬਣੀ ਰਹਿ ਗਈ ਤੇ ਹੁਣ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਨਾਲ ਰੈਲੀ ਕਰ ਰਹੇ ਆ। ਅਲਕੋਹਲਿਜ਼ਮ ਤੇ ਸੈਕਸ ਦੇ ਨਾਲ ਸੰਬੰਧਿਤ ਜਿਹੜੇ ਆ ਮਿਸਕੰਡਕਟ ਦੇ ਜਿਹੜੇ ਇਹਨਾਂ ਦੇ ਉੱਤੇ ਪੀਟ ਹੈਗਸੈਟ ਦੇ ਉੱਤੇ ਜਿਹੜੇ ਚਾਰजेस ਆ ਉਹ ਲੱਗਦੇ ਆ ਰਹੇ ਆ, ਜਿਸ ਕਰਕੇ ਇਹ ਸਭ ਤੋਂ ਜ਼ਿਆਦਾ ਇਹਨਾਂ ਦਾ ਰੌਲਾ ਪਿਆ ਆ। ਉਧਰ ਸਾਊਥ ਡਕੋਟਾ ਦੀ ਜਿਹੜੀ ਗਵਰਨਰ ਕ੍ਰਿਸਟੀ ਨਿਯੋਮ ਆ, ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਆ, ਟਰੰਪ ਹੁਣਾਂ ਦਾ ਜਿਹੜਾ ਇਮੀਗ੍ਰੇਸ਼ਨ ਏਜੰਡਾ ਆ, ਜਿਹੜਾ ਆਪਾਂ CBP ਦੀਆਂ ਰੀਸੈਂਟਲੀ ਰੇਡਾਂ ਦੇਖੀਆਂ, ਆਈਸ ਦੀ ਜਿਹੜੀ ਸਖਤੀ ਦੇਖਾਂਗੇ, ਤੇ ਜਿਹੜਾ CBP ਨੇ ਆਲਰੇਡੀ ਦੱਸ ਦਿੱਤਾ ਵੀ ਅਗਲੀ ਵਾਰੀ ਹੁਣ ਫ੍ਰੈਜ਼ਨੋ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਸਪੈਸ਼ਲੀ ਜਿਹੜੀ ਸੈਕਰਾਮੈਂਟੋ ਦੀ ਆਉਣ ਜਾ ਰਹੀ ਆ। ਇਹ ਏਜੰਡੇ ਨੂੰ ਮੋਹਰੇ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਮਾਸ ਡੈਪੋਟੇਸ਼ਨ ਦੇ ਏਜੰਡੇ ਨੂੰ ਮੋਹਰੇ ਲਿਆਉਣ ਦੇ ਲਈ ਕ੍ਰਿਸਟੀ ਨਿਯੋਮ ਦਾ ਸਭ ਤੋਂ ਵੱਡਾ ਹੱਥ ਰਹੇਗਾ। ਜਿਸ ਤਰੀਕੇ ਦੇ ਨਾਲ ਅਲੇਹੈਂਦਰੋ ਮਾਯੋਰਕਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਉਹ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਵੀ ਹੁੰਦਾ ਰਿਹਾ, ਜਿਸ ਤਰੀਕੇ ਦੀਆਂ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਉਹ ਰਹੀਆਂ ਆ। ਸੋ ਕ੍ਰਿਸਟੀ ਨਿਯੋਮ ਨੂੰ ਲੈ ਕੇ ਵੀ ਇਸ ਤਰੀਕੇ ਦੇ ਜਿਹੜੇ ਕਹਿੰਦੇ ਵੀ ਰੌਲਾ ਰੱਪਾ ਪਊਗਾ। ਇਮੀਗ੍ਰੇਸ਼ਨ ਤੇ ਮਾਸ ਡੈਪੋਟੇਸ਼ਨ ਦਾ ਜਿਹੜਾ ਕਹਿੰਦੇ ਵੀ ਮੁੱਦਾ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਸਭ ਤੋਂ ਅਹਿਮ ਰਹਿਣ ਵਾਲਾ ਆ। ਮਾਰਕੋ ਰੂਬੀਓ ਜਿਹੜੇ ਕਿ ਸੈਕਟਰੀ ਆਫ ਸਟੇਟ ਦੇ ਲਈ ਹੈਗੇ ਆ, ਉਹ ਕਹਿੰਦੇ ਵੀ ਵਨ ਆਫ ਦਾ ਸ਼ੋਰੈਸਟ ਬੈਟ ਆ। ਉਹ ਸ਼ਾਇਦ ਆਸਾਨੀ ਦੇ ਨਾਲ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਆਸਾਨੀ ਦੇ ਨਾਲ ਜਿਹੜੇ ਮਾਰਕੋ ਰੂਬੀਓ ਆ ਉਹ ਜਿਹੜੇ ਅਮਰੀਕਾ ਦੇ
ਸਭ ਤੋਂ ਵੱਡੇ ਜਿਹੜੇ ਕਹਿ ਲਓ ਵੀ ਸਟੇਟਸਮੈਨ ਦੇ ਅਹੁਦੇ ਦੇ ਉੱਤੇ ਜਿਹੜੇ ਉਹ ਜਾਣਗੇ, ਕਿਉਂਕਿ ਦੁਨੀਆ ਦੇ ਨਾਲ ਡੀਲ ਕਰਨ ਦੇ ਲਈ ਮਾਰਕੋ ਰੂਬੀਓ ਨੂੰ ਉਹਨਾਂ ਨੇ ਚੁਣਿਆ ਆ ਸੈਕਟਰੀ ਆਫ ਸਟੇਟ ਦੇ ਲਈ। ਫਲੋਰੀਡਾ ਦੀ ਸਾਬਕਾ ਅਟਰਨੀ ਜਨਰਲ ਰਹੀ ਪੈਮ ਬੌਂਡੀ, ਜਿਹੜੇ ਆ ਉਹ ਟਰੰਪ ਹੁਣਾਂ ਦੇ ਅਟਰਨੀ ਜਨਰਲ ਦੇ ਤੌਰ ਦੇ ਉੱਤੇ ਰੱਖਿਆ ਗਿਆ ਆ। ਇਸ ਤੋਂ ਪਹਿਲਾਂ ਜਿਹੜਾ ਆ ਮੈਟ ਗੇਟਸ ਦਾ ਨਾਮ ਸੀ, ਵਿਵਾਦਗ੍ਰਸਤ ਮੈਟ ਗੇਟਸ, ਸੈਕਸ਼ੂਅਲ ਮਿਸਕੰਡਕਟ ਦੇ ਐਲੀਗੇਸ਼ਨਸ, ਐਥਿਕ ਰਿਪੋਰਟਸ ਦੇ ਵਿੱਚ ਚੰਗਾ ਉਸਦਾ ਧੂੰਆਂ ਜਿਹੜਾ ਇਸ ਦੇ ਵਿੱਚ ਨਿਕਲਿਆ ਆ, ਤੇ ਉਸਨੇ ਇਵੈਂਚੁਅਲੀ ਆਪਣਾ ਨਾਮ ਪਿੱਛੇ ਜਿਹੜਾ ਉਹ ਲੈ ਲਿਆ ਸੀ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸੈਕਟਰੀ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਰੋਬਰਟ ਐਫ ਕੈਨੇਡੀ, ਵੈਕਸੀਨਜ਼ ਦੀ ਉਲਟ ਬੋਲਣ ਵਾਲਾ, ਪਾਣੀ ਚੋਂ ਫਲੋਰਾਈਡ ਕੱਢਣ ਦੀਆਂ ਗੱਲਾਂ ਕਰਨ ਵਾਲਾ, ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ, ਰੋਬਰਟ ਐਫ ਕੈਨੇਡੀ ਆ ਉਹ ਆਪਣੇ ਵਿਚਾਰਾਂ ਦੇ ਨਾਲ ਉਸ ਅਹੁਦੇ ਦੇ ਉੱਤੇ ਜਿਹੜਾ ਉਹ ਆਉਣਾ ਚਾਹੁੰਦੇ ਆ। ਇੱਕ ਨਾਲ ਦੇ ਨਾਲ ਹਰਜੋਤ ਸਿੰਘ ਜੀ ਹਾਰਡਲਾਈਨਰ, ਕੈਸ਼ ਪਟੇਲ, ਉਹਨਾਂ ਦਾ ਨਾਮ ਜਿਹੜੇ FBI ਨੂੰ ਲੀਡ ਕਰਨ ਦੇ ਲਈ ਜਿਹੜਾ ਉਹ ਆ ਰਿਹਾ ਆ। ਕ੍ਰਿਸ ਵਰੇ ਨੂੰ ਉਹ ਰਿਪਲੇਸ ਜਿਹੜੇ ਉਹ ਕਰਨਗੇ। ਉਧਰ ਜਿਹੜੇ ਜੈਕ ਸਮਿਥ ਸਪੈਸ਼ਲ ਕਾਉਂਸਲ, ਉਹਨਾਂ ਨੇ ਆਲਰੇਡੀ ਡਿਪਾਰਟਮੈਂਟ ਆਫ ਜਸਟਿਸ ਤੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ। ਲਿੰਡਾ ਮੈਕਮੋਹਨ ਜਿਹੜੇ ਵਰਲਡ ਰੈਸਲਿੰਗ ਐਂਟਰਟੇਨਮੈਂਟ WWE ਦੀ ਜਿਹੜੀ ਸਾਬਕਾ ਐਗਜ਼ੈਕਟਿਵ ਜਿਹੜੀ ਰਹੀ ਆ, ਉਸ ਨੂੰ ਸੈਕਟਰੀ ਆਫ ਐਜੂਕੇਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਜਿਹੜਾ ਉਹ ਲਾਇਆ ਜਾਣਾ ਆ। ਇਸ ਦੇ ਉੱਤੇ ਵੀ ਇਹ ਦੋਸ਼ ਲੱਗਦੇ ਰਹੇ ਆ ਵੀ ਇਸਨੇ ਸੈਕਸ਼ੂਅਲ ਐਕਸਪਲੋਇਟੇਸ਼ਨ ਤੇ ਗਰੂਮਿੰਗ ਕੀਤੀ ਆ ਬੱਚਿਆਂ ਦੇ ਲਈ। ਉਸਨੇ ਇਹ ਸਾਰੇ ਜਿਹੜੇ ਦੋਸ਼ਾਂ ਨੂੰ ਨਕਾਰਿਆ ਹੈਗਾ ਆ। ਤੁਲਸੀ ਗਾਬੜ ਜਿਹੜੀ ਨੈਸ਼ਨਲ ਇੰਟੈਲੀਜੈਂਸ ਦੀ ਜਿਹੜੀ ਡਾਇਰੈਕਟਰ ਆ, ਉਸ ਦੇ ਤੌਰ ਦੇ ਉੱਤੇ ਆ। ਸੋ ਕਾਫੀ ਜਿਹੜੇ ਹਰਜੋਤ ਸਿੰਘ ਜੀ ਵਿਵਾਦਗ੍ਰਸਤ ਕੈਬਨਿਟ ਦੇ ਵਿੱਚ ਨਾਮ ਨੇ। ਇਹ ਕੈਬਨਿਟ ਹੀਅਰਿੰਗਸ ਕਿੱਦਾਂ ਦੀਆਂ ਰਹਿਣ ਵਾਲੀਆਂ ਆ, ਉਹ ਦੇਖਣ ਵਾਲੀ ਗੱਲ ਆ। ਇੱਕ ਜਿਹੜੀ ਖੁਸ਼ੀ ਰਿਪਬਲਿਕਨਸ ਦੇ ਲਈ ਇਹ ਚੀਜ਼ ਦੇ ਵਿੱਚ ਹੈਗੀ ਆ ਵੀ ਉਹਨਾਂ ਦੇ ਕੋਲ 53 ਜਿਹੜੀਆਂ ਸੈਨੇਟ ਦੇ ਵਿੱਚ ਸੀਟਾਂ ਹੈਗੀਆਂ ਨੇ। ਸੋ 53 ਵੋਟਾਂ ਨੇ। ਬਹੁਤ ਵਾਰੀ ਸੈਨੇਟ ਦੇ ਕੈਬਨਿਟ ਨੂੰ ਪਾਸ ਕਰਾਉਣ ਦੇ ਲਈ ਤੁਹਾਨੂੰ ਮਿਨੀਮਮ ਜਿਹੜੀਆਂ 50 ਵੋਟਾਂ ਦੇ ਨਾਲ ਵੀ ਜਿਹੜਾ ਉਹ ਸਰ ਜਾਂਦਾ ਆ। ਸੋ ਲੈਟਸ ਸੀ ਕੀ ਬਣਦਾ ਆ। ਪਰ ਕਾਫੀ ਜਿਹੜਾ ਹੱਲਾ ਗੁੱਲਾ ਸੈਨੇਟ ਹੀਅਰਿੰਗਸ ਦੇ ਉੱਤੇ ਆਪਾਂ ਨੂੰ ਇਹਨਾਂ ਸਾਰਿਆਂ ਨਾਵਾਂ ਦੇ ਨਾਲ ਜੁੜਿਆ ਹੋਇਆ ਦੇਖਣ ਨੂੰ ਮਿਲੇਗਾ। ਜੀ, ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਰੇਡਸ ਪਈਆਂ ਆ ਜਾਂ ਪੈਣ ਜਾ ਰਹੀਆਂ ਆ। ਹਜੇ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਜਦੋਂ ਟਰੰਪ ਉਹਨਾਂ ਨੇ ਚਾਰਜ ਲਿਆ, ਤੇ ਤੁਸੀਂ ਇੱਥੋਂ ਹੀ ਸਿਚੁਏਸ਼ਨ ਲਾ ਸਕਦੇ ਆ ਵੀ ਉਹ ਕਿੱਧਰ ਨੂੰ ਜਾਊਗੀ। ਪਹਿਲਾ ਟੈਸਟ ਕਹਿੰਦੇ ਵੀ ਟਰੰਪ ਉਹਨਾਂ ਦਾ ਸੈਕਰਾਮੈਂਟੋ 'ਚ ਹੀ ਹੋਊਗਾ, ਕਿਉਂਕਿ ਸੈਕਰਾਮੈਂਟੋ ਸ਼ਹਿਰ 1985 ਦੇ ਵਿੱਚ ਸੈਂਕਚੁਰੀ ਸਿਟੀ ਬਣ ਗਿਆ ਸੀ। ਇੱਕ ਸਿਟੀ ਕੌਂਸਲ ਨੇ ਰੈਜ਼ੋਲੂਸ਼ਨ ਪਾਸ ਕੀਤਾ ਸੀ 85-973। ਸੋ ਕਿੰਨੀ ਕੁ ਫਾਈਟ ਹੁੰਦੀ ਆ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਜੋ ਟਰੰਪ ਐਡਮਿਨਿਸਟ੍ਰੇਸ਼ਨ ਦੀ ਅਨਡਾਕੂਮੈਂਟਡ ਲੋਕਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਡਿਪੋਰਟ ਕਰਨ ਦੀ। ਪਰ ਸਭ ਤੋਂ ਵੱਡੀ ਪ੍ਰੋਬਲਮ ਇਸ ਵੇਲੇ ਜੋ NBC ਨਿਊਜ਼ ਰਿਪੋਰਟ ਕਰ ਰਿਹਾ ਹੈ ਵੀ ਸਕੂਲਸ ਦੇ ਲਈ ਹੈਗੀ ਆ। ਜੋ ਪੇਰੈਂਟਸ ਆ ਉਹ ਸਕੂਲਸ ਕੋ ਰੀਚ ਕਰ ਰਹੇ ਆ ਵੀ ਭਈ ਸਾਡੇ ਨਿਆਣੇ ਜਿਹੜੇ ਅਨਡਾਕੂਮੈਂਟਡ ਆ ਇੱਥੋਂ ਚੱਕ ਕੇ ਤਾਂ ਨਾ ਲੈ ਜੂਗੇ। ਸੋ ਜਿਹੜੇ ਐਜੂਕੇਟਰਸ ਆ ਕਹਿੰਦੇ ਦੇ ਵਰੀ ਅਬਾਊਟ ਹਾਊ ਟੂ ਟਾਕ ਇਮੀਗ੍ਰੇਸ਼ਨ ਵਿਦ ਫੈਮਿਲੀਜ਼ ਫੇਸਿੰਗ ਮਾਸ ਡਿਪੋਰਟੇਸ਼ਨ। ਤੇ ਇਹ ਪਰਿਵਾਰਾਂ ਦੇ ਲਈ ਇੱਕ ਬਹੁਤ ਵੱਡਾ ਇਸ਼ੂ ਆ। ਜਿਹੜੇ ਲੋਕ ਕਾਫੀ ਲੰਮੇ ਸਮੇਂ ਤੋਂ ਅਮਰੀਕਾ 'ਚ ਰਹਿੰਦੇ ਆ, ਉਹਨਾਂ ਨੂੰ ਪਤਾ ਵੀ ਸਕੂਲਾਂ 'ਚੋਂ ਵੀ ਨਿਆਣਿਆਂ ਨੂੰ ਚੱਕ ਕੇ ਲੈ ਜਾਂਦੇ ਹੁੰਦੇ ਸੀ ਇਮੀਗ੍ਰੇਸ਼ਨ ਜਿਹੜੇ ਅਨਡਾਕੂਮੈਂਟਡ ਹੁੰਦੇ ਸੀ। ਪਰ ਫੈਡਰਲ ਲਾ ਇਸ ਟਾਈਮ ਪ੍ਰੋਹਿਬਿਟ ਕਰਦਾ ਆ ਸਕੂਲਸ ਨੂੰ ਡਿਨਾਈ ਕਰਨ ਤੋਂ ਫ੍ਰੀ ਪਬਲਿਕ ਐਜੂਕੇਸ਼ਨ ਬੇਸਡ ਅਪਨ ਇਮੀਗ੍ਰੇਸ਼ਨ ਸਟੇਟਸ। ਤੇ ਜਿਹੜਾ ਸਟੂਡੈਂਟਸ ਆ ਉਹਨਾਂ ਨੂੰ ਇਹ ਪੁੱਛ ਨਹੀਂ ਸਕਦੇ ਵੀ ਤੁਹਾਡਾ ਸਟੇਟਸ ਕੀ ਹੈਗਾ। ਸੋ ਫੈਡਰਲ ਲਾ ਦੇ ਮੁਤਾਬਕ ਚਾਹੇ ਤੁਸੀਂ ਲੀਗਲ ਆ ਇਲੀਗਲ ਆ, ਸਕੂਲਸ ਨੂੰ ਐਜੂਕੇਸ਼ਨ ਦੇਣੀ ਪੈਣੀ ਹੈਗੀ ਆ। ਸੋ ਇਹ 4th ਅਮੈਂਡਮੈਂਟ ਪ੍ਰੋਟੈਕਸ਼ਨ ਦੇ ਐਡੀਸ਼ਨ ਦੇ ਵਿੱਚ ਇਹ ਲਾ ਜਿਹੜਾ ਐਡ ਕੀਤਾ ਗਿਆ ਸੀਗਾ। ਸੋ ਕਾਫੀ ਵੱਡੀ ਪ੍ਰੋਬਲਮ ਜਿਹੜੀ ਆ ਸਕੂਲਸ ਦੇ ਜਿਹੜੇ ਪ੍ਰਿੰਸੀਪਲਸ ਆ ਉਹਨਾਂ ਦੇ ਲਈ ਹੈਗੀ ਆ ਵੀ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਹੌਸਲਾ ਦੇਣਾ ਹੈ ਵੀ ਭਈ ਬੱਚੇ ਜ਼ਰੂਰ ਤੁਸੀਂ ਸਕੂਲ ਭੇਜੋ। ਜਿਸ ਹਿਸਾਬ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਬੇਕਰਸਫੀਲਡ ਤੇ ਕੁਛ ਫ੍ਰਿਜ਼ਨੋ ਦੇ ਏਰੀਏ ਦੇ ਵਿੱਚ ਰੇਡਸ ਪਈਆਂ, ਲੋਕਾਂ ਦੇ ਬਿਜ਼ਨੈਸਸ 50% ਤੋਂ ਵੀ ਵੱਧ ਡਾਊਨ ਹੋ ਗਿਆ, ਖਾਸ ਕਰਕੇ ਜਿਹੜੇ ਸਟੋਰ, ਗੈਸ ਸਟੇਸ਼ਨਸ, ਰੈਸਟੋਰੈਂਟਸ ਆ। ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਕੰਮਾਂ ਤੇ ਨਹੀਂ ਗਏ ਹੈਗੇ, ਜਾਂ ਜਿਹੜੇ ਲੋਕਾਂ ਦੇ ਕੋਈ ਪ੍ਰੋਬਲਮ ਆ ਇਮੀਗ੍ਰੇਸ਼ਨ ਜਿਹੜਾ ਸਟੇਟਸ ਨੂੰ ਲੈ ਕੇ ਉਹਨਾਂ ਨੂੰ ਕੰਮ ਤੋਂ ਤੋੜ ਵੀ ਦਿੱਤਾ ਗਿਆ। ਮੈਂ ਖੁਦ ਦੇਖਿਆ ਕੱਲ
ਜਦੋਂ ਅਸੀਂ ਫ੍ਰਿਜ਼ਨੋ ਤੋਂ ਵਾਪਸ ਆ ਰਹੇ ਸੀ ਸੈਨੋਜ਼ੇ ਨੂੰ, ਰਸਤੇ 'ਚ ਬਹੁਤ ਜਗ੍ਹਾ ਦੇ ਉੱਤੇ ਫੂਡ ਟਰੱਕ ਹੁੰਦੇ ਆ। ਜਦੋਂ ਤੁਸੀਂ ਜਾਓ, ਨਹੀਂ ਤਾਂ ਹਮੇਸ਼ਾ ਹੀ ਮੇਲਾ ਲੱਗਾ ਹੁੰਦਾ 25 30 40 ਖਾਲੀ ਦੇਖੇ 50 ਹੋਣੇ। ਉਹ ਫੂਡ ਟਰੱਕ ਤੇ ਖੜੇ ਹੁੰਦੇ, ਚਾਹੇ ਤੁਸੀਂ ਲਾਸ ਵੈਨਿਸ ਜਾਓ, ਗਿਲਰਾਏ ਜਾਓ ਜਾਂ ਫ੍ਰਿਜ਼ਨੋ 'ਚ। ਤੇ ਕੱਲ ਮੈਂ ਦੇਖ ਰਿਹਾ ਸੀ 1 ਜਾਂ 2 ਹੀ ਬਸ ਸੀਗੇ, ਸਨਾਟਾ ਜਾਂ ਛਾਇਆ ਬਹੁਤ ਪਿਆ ਸਾਰੇ ਆ। ਫੂਡ ਟਰੱਕ ਹੈ ਹੀ ਨਹੀਂ ਸੀ ਹੈ ਜਿੱਥੇ ਨਹੀਂ ਸੀ, ਹੁੰਦੇ ਹੈਗੇ। ਸਹੀ ਗੱਲ ਆ। ਸੋ ਇਹ ਤੁਸੀਂ ਅਸਰ ਇੱਥੋਂ ਦੇਖ ਸਕਦੇ ਆ ਵੀ ਕਿੰਨਾ ਆਲਰੇਡੀ ਡਰ ਵਾਲਾ ਮਾਹੌਲ ਜੋ ਬਣਿਆ ਹੋਇਆ ਹੈ। ਬਣਿਆ ਪਿਆ, ਨਾਲੇ ਉਹ ਅਗਲੇ ਸ਼ਰੇਆਮ ਜਿਹੜੇ ਉਹ ਦੱਸ ਰਹੇ ਆ ਵੀ ਅਗਲੇ ਜਿਹੜੇ ਆਹ 2 ਸ਼ਹਿਰ ਸਾਡੀ ਨਜ਼ਰ ਦੇ ਵਿੱਚ ਆ, ਫ੍ਰੈਜ਼ਨੋ ਦੇ ਵਿੱਚ ਤੇ ਸੈਕਰਾਮੈਂਟੋ ਦੇ ਵਿੱਚ, ਤੇ ਨਾਲ ਉਹਨਾਂ ਨੇ ਸਪੈਸ਼ਲੀ ਵਰਤਿਆ ਸ਼ਬਦ ਵੀ ਸਪੈਸ਼ਲੀ ਸੈਕਰਾਮੈਂਟੋ ਦੇ ਵਿੱਚ ਜਿਹੜੀ ਉਹ ਲਾਉਣੀ ਆ। ਸੋ ਕੰਮ ਬਹੁਤ ਜ਼ਿਆਦਾ ਜਿਹੜਾ ਖਿੱਚੇ ਜਾਣ ਵਾਲਾ ਹੈਗਾ ਆ। ਟੌਮ ਹੂਮਨ ਉਹ ਬਾਰਡਰਜ਼ਾਰ ਆ, ਉਹ ਇਦਾਂ ਦੀ ਪੋਜੀਸ਼ਨ ਦੇ ਉੱਤੇ ਆ, ਉਹਨਾਂ ਨੂੰ ਸੈਨੇਟ ਦੀ ਹੀਅਰਿੰਗ ਦੀ ਨਹੀਂ ਲੋੜ, ਉਹ ਆਲਰੇਡੀ ਲੱਗ ਚੁੱਕੇ ਆ ਬੇਸਿਕਲੀ। ਉਹ ਜਿਹੜੇ ਇਹਨਾਂ ਦੇ ਨਾਲ CBP ਦੇ ਵਿੱਚ ਵੀ ਆ, ਉਹ ਵੀ ਜਿਹੜੇ ਉਹ ਦੇਖ ਰਹੇ ਆ। ਸੋ ਟਰੰਪ ਹੁਣਾਂ ਦੇ ਆਉਣ 'ਚ 7 ਦਿਨ ਤੋਂ ਪਹਿਲਾਂ ਹੀ ਆਪਾਂ ਦੇਖਿਆ ਸੀਗਾ ਵੀ 2 ਹਫ਼ਤੇ ਪਹਿਲਾਂ ਇਹ ਸਾਰਾ ਕੁਝ ਜਿਹੜਾ ਹੋ ਰਿਹਾ। ਇੱਕ ਜਿਹੜੀ ਚੀਜ਼ ਸਾਰੇ ਜਾਣਿਆਂ ਨੇ ਦੇਖੀ ਹੋਊਗੀ ਹਰਜੋਤ ਸਿੰਘ ਜੀ, ਪਤਾ ਨਹੀਂ ਕਿਸੇ ਨੇ ਨੋਟ ਕੀਤੀ ਕਿ ਨਹੀਂ, ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟ ਲੀਡਰ ਆ ਤਕਰੀਬਨ ਚੁੱਪ ਜਿਹੇ ਹੀ ਰਹੇ ਇਹ ਸਾਰੇ ਜਿਹੜੇ ਮਸਲੇ ਦੇ ਵਿੱਚ। ਡੇਵਿਡ ਵਰਡਾਹੋ, ਜਸਮੀਤ ਕੌਰ ਬੈਂਸ, ਮਲੀਸਾ ਹਰਟਾਡੋ, ਇਹਨਾਂ ਦੇ ਬਿਆਨ ਜਿਹੜੇ ਉਹ ਦੇਖੇ, ਉਹਨਾਂ ਨੇ ਨਿੰਦਾ ਕੀਤੀ ਹੈ ਵੀ ਇਹ ਕਹਿੰਦੇ ਵੀ ਤੁਸੀਂ ਲੋਕਾਂ ਦੇ ਵਿੱਚ ਜਾਣਬੁੱਝ ਕੇ ਡਰ ਦਾ ਮਾਹੌਲ ਬਣਾ ਰਹੇ ਆ, ਇਸ ਜਿਹੜੇ ਉਹ ਇਸ ਤਰੀਕੇ ਦੇ ਨਾਲ ਛਾਪੇਮਾਰੀ ਜਿਹੜੀ ਉਹ ਕਰਕੇ। ਪਰ ਓਵਰਆਲ ਜਿਹੜੇ ਉਹ ਚੁੱਪੀ ਰਹੀ। ਇੱਕ ਕਾਰਨ ਇਹ ਵੀ ਰਿਹਾ ਵੀ LA ਦੇ ਵਿੱਚ ਲੱਗੀਆਂ ਜਿਹੜੀਆਂ ਅੱਗਾਂ ਦੇ ਕਰਕੇ ਜਿਹੜੀ ਸਪੌਟਲਾਈਟ ਆ ਸਾਰੀ ਦੀ ਸਾਰੀ ਉਧਰ ਜਿਹੜੀ ਉਹ ਚਲੇ ਗਈ ਆ। ਪਰ ਫਿਰ ਵੀ ਜਿਹੜੇ ਲੀਡਰਸ ਆ ਉਹ ਚੁੱਪ ਰਹੇ। ਉਹ ਇਸ ਲਈ ਵੀ ਚੁੱਪ ਨੇ ਵੀ ਉਹ ਕੰਪਲਿਸਿਟ ਬਣਦੇ ਨੇ, ਕਿਉਂਕਿ ਉਹ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਆ। ਉਹ ਡੈਮੋਕ੍ਰੇਟ ਪਾਰਟੀ ਦੇ ਪ੍ਰੈਜ਼ੀਡੈਂਟ ਆ, ਉਹਨਾਂ ਦੇ ਅੰਡਰ ਇਹ ਜਿਹੜੀ ਇਸ ਟਾਈਮ ਮਹਿਕਮਾ ਜਿਹੜਾ ਉਹ ਚੱਲ ਰਿਹਾ ਆ। ਸੋ ਕਿਹੜੇ ਮੂੰਹ ਦੇ ਨਾਲ ਉਹਨੂੰ ਮੰਦਾ ਚੰਗਾ ਜਿਹੜਾ ਉਹ ਆਖਣਗੇ, ਇਸ ਲਈ ਵੀ ਚੁੱਪ ਨੇ। ਪਰ ਇਹੀ ਦੇਖਣਾ ਵੀ ਇਹ ਜਿਹੜੀ ਫਾਰ ਕਰਾਈ ਆ ਆਪਾਂ ਨੂੰ ਉਸ ਟਾਈਮ ਦੇ ਉੱਤੇ ਬਹੁਤ ਸੁਣਨੀ ਆ, ਜਦੋਂ ਟਰੰਪ ਹੋਣਾ ਨੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਕੀਤੀਆਂ ਹੈਗੀਆਂ। ਸੋ ਪੈਮਾਨਾ ਜਿਹੜਾ ਆ ਨਾ ਦੋਨੋਂ ਪਾਸੇ ਬਰਾਬਰ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਆ। ਇਹ ਨਹੀਂ ਕੋਈ ਗੱਲ ਗਲਤ ਨੂੰ ਗਲਤੀ ਜਿਹੜਾ ਉਹ ਚੀਜ਼ ਜੇ ਤੁਸੀਂ ਆਖੋ ਤਾਂ ਜਿਹੜੀ ਉਹ ਚੀਜ਼ ਵਧੀਆ ਜਿਹੜੀ ਉਹ ਹੋਊਗੀ। ਕੈਲੀਫੋਰਨੀਆ ਦਾ ਗਵਰਨਰ ਵੀ ਚੁੱਪੇ ਰਿਹਾ ਇਮੀਗ੍ਰੇਸ਼ਨ ਚੁੱਪੀ ਆ ਜੀ, ਬਿਲਕੁਲ। ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਸਿਰਫ 3 ਜਾਣਿਆਂ ਦਾ ਮੈਂ ਬਿਆਨ ਦੇਖਿਆ ਆ, ਜਾਂ 3 ਜਾਣਿਆਂ ਦਾ, ਇਸ ਤੋਂ ਇਲਾਵਾ ਹੋਰ ਕਿਸੇ ਦਾ ਕੋਈ ਬਿਆਨ ਜਿਹੜਾ ਉਹ ਨਹੀਂ ਆਇਆ ਹੈਗਾ ਜੀ। ਅਗਲੀ ਖਬਰ ਜਾਪਾਨ ਤੋਂ ਆ ਰਹੀ ਹੈ। ਜਾਪਾਨ 'ਚ ਅੱਜ ਸਵੇਰੇ ਇੱਕ 6.6 ਮੈਗਨੀਟਿਊਡ ਦਾ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਸੁਨਾਮੀ ਅਲਰਟ ਜਾਰੀ ਕੀਤਾ ਗਿਆ ਸੀ। ਤੇ ਹੁਣ ਇਹ ਖਬਰ ਆ ਰਹੀ ਹੈ ਕਿ ਸੁਨਾਮੀ ਅਲਰਟ ਜਿਹੜਾ ਆ ਉਹ ਰਿਮੂਵ ਕਰ ਦਿੱਤਾ ਗਿਆ ਹੈਗਾ। USGS ਇਸ ਅਰਥਕੁਏਕ ਦਾ ਮੈਗਨੀਟਿਊਡ 6.9 ਦੱਸ ਰਿਹਾ ਹੈਗਾ। ਸੋ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੀ ਵਾਰੀ ਜਾਪਾਨ ਦੇ ਵਿੱਚ ਜਦੋਂ ਸੁਨਾਮੀ ਆਈ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ। ਮਿਆਜ਼ਾਕੀ ਪ੍ਰੈਫੈਕਚਰ ਵਾਲਾ ਉਹ ਕਿਊਸ਼ ਜੋ ਏਰੀਆ ਆ, ਉਹ ਏਰੀਆ ਇਸ ਦੇ ਨਾਲ ਅਫੈਕਟ ਹੋਇਆ ਸੀ, ਜੋ ਅੱਜ ਸਵੇਰੇ ਭੂਚਾਲ ਆਇਆ ਹੈ ਜੀ। ਉਧਰ ਜਿਹੜੀ ਹਰਜੋਤ ਸਿੰਘ ਜੀ ਨਿਊਜ਼ ਜਿਹੜੀ ਆ ਰਹੀ ਆ ਵੀ ਜੱਜ ਹੋਣਾ ਨੇ ਜੈਕ ਸਮਿਥ ਹੋਣਾ ਦੀ ਜਿਹੜੀ ਰਿਪੋਰਟ ਆ ਟਰੰਪ ਹੋਣਾ ਦੀ ਇਲੈਕਸ਼ਨ ਇੰਟਰਫੇਰੈਂਸ ਕੇਸ ਦੇ ਮਾਮਲੇ ਦੇ ਵਿੱਚ ਉਸ ਨੂੰ ਰਿਲੀਜ਼ ਕਰਨ ਦੇ ਲਈ ਰਾਹ ਖੋਲ ਦਿੱਤਾ ਹੈਗਾ ਆ। ਰੀਸੈਂਟਲੀ ਜਿਹੜੇ ਫੈਡਰਲ ਜੱਜ ਐਲੀਨ ਕੈਨਨ ਆ, ਉਹਨਾਂ ਨੇ ਡਿਨਾਈ ਕੀਤੀ ਸੀਗੀ ਇਸ ਇੰਜੰਕਸ਼ਨ ਜਿਹੜੀ ਲਾਉਣ ਦੀ, ਉਹਨਾਂ ਨੇ ਐਕਸਟੈਂਸ਼ਨ ਮੰਗੀ ਸੀਗੀ, ਉਸ ਨੂੰ ਉਹਨਾਂ ਨੇ ਡਿਨਾਈ ਜਿਹੜਾ ਉਹ ਕਰ ਦਿੱਤਾ। ਸੋ ਇਸ ਦੇ ਨਾਲ ਜਿਹੜੇ ਜਸਟਿਸ ਡਿਪਾਰਟਮੈਂਟ ਆ ਉਹ ਹੁਣ ਜਿਹੜੇ ਜੈਕ ਸਮਿਥ ਹੋਣਾ ਦੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ 2020 ਦੀ ਆਪਣੀ ਹਾਰ ਨੂੰ ਓਵਰਟਰਨ ਕਰਨ ਦੇ ਲਈ, ਉਸ ਜਿਹੜੀ ਰਿਪੋਰਟ ਆ ਕਹਿੰਦੇ ਵੀ ਹੁਣ ਜਨਤਕ ਜਿਹੜੀ ਉਹ ਕੀਤੀ ਜਾ ਸਕਦੀ ਆ। ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਜਸਟਿਸ ਡਿਪਾਰਟਮੈਂਟ ਇਵੈਂਚੁਅਲੀ ਇਸ ਨੂੰ ਕਦੋਂ ਜਿਹੜਾ ਆ ਉਹ ਜਨਤਕ ਕਰਦਾ ਆ। ਇਹ ਵੀ ਦੱਸ ਜਾਈਏ ਵੀ ਜਸਟਿਸ ਡਿਪਾਰਟਮੈਂਟ ਅਜੇ ਇੱਕ ਹੋਰ ਮੋਸ਼ਨ ਜਿਹੜਾ 11th ਸਰਕਟ ਦੇ ਵਿੱਚ ਚੱਲ ਰਿਹਾ ਆ, ਉਸ ਮੋਸ਼ਨ ਜਿਹੜਾ ਪੈਂਡਿੰਗ ਪਿਆ ਹੈਗਾ ਆ 6 ਜਨਵਰੀ ਬਾਬਤ ਜਿਹੜੀ ਰਿਪੋਰਟ ਆ ਉਸ ਨੂੰ ਪੇਸ਼ ਜਿਹੜਾ ਉਹ ਕਰਨ ਦੇ ਲਈ। ਸ਼ੁੱਕਰਵਾਰ ਨੂੰ ਜੈਕ ਸਮਿਥ ਹੋਣਾ ਨੇ ਆਪਣੇ ਅਹੁਦੇ ਤੋਂ ਰਿਜ਼ਾਈਨ ਜਿਹੜਾ ਉਹ ਦੇ ਦਿੱਤਾ ਸੀਗਾ। ਅਟਾਰਨੀ ਜਨਰਲ ਜਿਹੜੇ ਮੈਰਿਕ ਗਾਰਲੈਂਡ ਆ, ਉਹਨਾਂ ਨੇ ਕਾਂਗਰਸ ਨੂੰ ਦੱਸਿਆ ਸੀਗਾ ਵੀ ਉਹ ਇਹ ਰਿਪੋਰਟ ਦਾ ਜਿਹੜਾ ਵੋਲਿਊਮ ਆ ਉਹ ਰਿਲੀਜ਼ ਕਰਨਗੇ ਜਦੋਂ ਲੀਗਲੀ ਉਹਨਾਂ ਨੂੰ ਅਲਾਓ ਕੀਤਾ ਜਾਵੇਗਾ, ਯਾਨੀ ਕਿ ਅਦਾਲਤਾਂ ਜਦੋਂ ਹਰੀ ਝੰਡੀ ਦੇ ਦੇਣਗੀਆਂ। ਇੰਡੀਆ ਦਾ ਰੁਪਈਆ ਇਸ ਟਾਈਮ 2 ਸਾਲਾਂ ਬਾਅਦ ਸਭ ਤੋਂ
ਥੱਲੇ ਪਹੁੰਚ ਗਿਆ ਹੈਗਾ। ਕਹਿੰਦੇ ਵੀ $1 ਦੇ ਬਰਾਬਰ ਜੋ ਇੰਡੀਆ ਦਾ 86 ਰੁਪਏ ਤੇ 58 ਪੈਸੇ ਦੇ ਕਰੀਬ ਜੋ ਹਰਜੋਤ ਜੀ ਇਸ 69 ਹੋ ਟਾਈਮ ਗਿਆ, ਜੋ ਤੁਸੀਂ ਪਿੱਛੇ ਰਹਿ ਗਏ ਥੋੜਾ ਜਿਹਾ। ਅੱਛਾ ਜੀ। ਹਾਂਜੀ, ਉਹ ਵੱਧਦਾ ਹੀ ਜਾਂਦਾ ਹੈ। ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਹੋ ਸਕਦਾ 100 ਤੱਕ ਪਹੁੰਚ ਜਾਏ ਕੁਝ ਮਹੀਨਿਆਂ ਦੇ ਵਿੱਚ। ਸੋ ਬਾਰ-ਬਾਰ ਆਪਾਂ ਰਾਜਕਰਮਵੀਰ ਸਿੰਘ ਜੀ, ਸਾਡੇ ਜਿਹੜੇ ਸਰੋਤੇ ਆ, ਖਾਸ ਕਰਕੇ ਜਿਨ੍ਹਾਂ ਨੂੰ ਉੱਥੇ ਪੈਨਸ਼ਨਾਂ ਮਿਲਦੀਆਂ, ਜਿਨ੍ਹਾਂ ਨੇ ਸੀਡੀਆਂ ਜਾਂ ਐਫਡੀਆਂ ਕਰਾਈਆਂ ਹੈਗੀਆਂ ਨਾ, ਉਹ ਚਾਹੇ ਤੁਹਾਡੇ 12-13% ਇੰਟਰਸਟ ਦੇ ਕੇ ਕਹਿੰਦੇ ਡਬਲ ਹੋ ਜਾਣੀਆਂ, ਆ ਹੋ ਜਾਣੀਆਂ, ਤੇ ਜਿਸ ਹਿਸਾਬ ਦੇ ਨਾਲ ਰੁਪਈਆ ਥੱਲੇ ਨੂੰ ਡਿੱਗਦਾ ਜਾ ਰਿਹਾ, ਤੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੈਗੇ ਆ ਆਉਣ ਵਾਲੇ ਸਮੇਂ 'ਚ ਰੁਪਈਆ ਹੋਰ ਥੱਲੇ ਜਾਊਗਾ। ਜੀ ਜੀ, ਬਿਲਕੁਲ। ਜੋ ਹਾਲਾਤ ਜਿਹੜੇ ਉਹਨਾਂ ਦੇ ਬਣੇ ਪਏ ਆ, ਬ੍ਰਿਕ ਵਾਲੇ ਬਾੜੇ ਜਿਹੜੇ ਉਹ ਕਰਦੇ ਸੀਗੇ, ਤੇ ਸੋ ਬ੍ਰਿਕ ਦੀ ਆਪ ਜਿਹੜੀਆਂ ਕੰਧਾਂ ਜਿਹੜੀਆਂ ਉਹ ਹਿੱਲੀਆਂ ਪਈਆਂ ਨੇ। ਤੇ ਹਰਜੋਤ ਸਿੰਘ ਜੀ, ਸੀਰੀਆ ਦੇ ਬਾਬਤ ਖਬਰ ਆ ਰਹੀ ਹੈ, ਯੂਰਪੀਅਨ ਸੰਘ ਦੇ, ਯੂਰਪੀਅਨ ਯੂਨੀਅਨ ਦੇ ਮਿਨਿਸਟਰ ਕਹਿੰਦੇ ਆ ਵੀ ਉਹਨਾਂ ਉੱਤੇ ਲਾਈਆਂ ਗਈਆਂ ਜਿਹੜੀਆਂ ਸੈਂਕਸ਼ਨਸ ਆ, ਸੀਰੀਆ ਦੇ ਉੱਤੇ ਰੋਕਾਂ ਆ, ਉਹਨਾਂ ਦੇ ਵਿੱਚ ਉਹ ਢਿੱਲ ਦੇ ਸਕਦੇ ਆ। ਜਨਵਰੀ ਦੇ ਵਿੱਚ ਜਿਹੜੀ ਉਹ ਮੀਟਿੰਗ ਕਰਨ ਜਾ ਰਹੇ ਹੈਗੇ ਆ। ਸੋ ਟੌਪ ਦੇ ਯੂਰਪੀਅਨ ਤੇ ਮਿਡਲ ਈਸਟਰਨ ਡਿਪਲੋਮੈਟ ਰਿਆਦ, ਸਾਊਦੀ ਦੀ ਜਿਹੜੀ ਕੈਪੀਟਲ ਆ, ਉੱਥੇ ਕਹਿੰਦੇ ਵੀ ਮਿਲੇ ਸੀਗੇ, ਤੇ ਉਸ ਤੋਂ ਬਾਅਦ ਦੇ ਵਿੱਚ ਕਾਹਾ ਕਾਲਸ ਕਰਕੇ ਆ, ਉਹਨਾਂ ਨੇ ਇਸ ਦੇ ਬਾਬਤ ਕਮੈਂਟ ਦਿੱਤਾ ਆ ਵੀ ਯੂਰਪੀਅਨ ਸੰਘ ਜਲਦ ਹੀ ਸੀਰੀਆ ਦੇ ਉੱਤੇ ਲਾਈਆਂ ਹੋਈਆਂ ਜਿਹੜੀਆਂ ਰੋਕਾਂ ਆ, ਉਹਨਾਂ ਦੇ ਵਿੱਚ ਢਿੱਲ ਦੇਣ ਜਾ ਰਿਹਾ ਆ। ਉਧਰ ਖਬਰ ਆ ਰਹੀ ਆ, ਯੂਕਰੇਨ ਦੇ ਵਿੱਚ ਨਾਰਥ ਕੋਰੀਆ ਦੇ ਜਿਹੜੇ ਫੌਜੀ ਉਹ ਫੜੇ ਗਏ ਨੇ। ਯੂਕਰੇਨ ਨੇ ਜਿਹੜੇ ਉਹ ਕਈ ਫੌਜੀ ਜਿਹੜੇ ਉਹ ਫੜ ਲਏ ਨੇ, ਤੇ ਕਹਿੰਦੇ ਵੀ ਉਹਨਾਂ ਨੂੰ ਕਈ ਪੁੱਛਿਆ ਜਾ ਰਿਹਾ ਵੀ ਭਾਈ ਡਿਫੈਕਟ ਨਹੀਂ ਕਰਨਾ ਨਾਰਥ ਕੋਰੀਆ ਤੋਂ। ਕਹਿੰਦੇ ਹਾਲ ਦੀ ਘੜੀ ਉਹਨਾਂ ਨੇ ਕੋਈ ਇੱਛਾ ਜਿਹੜੀ ਉਹ ਨਹੀਂ ਪ੍ਰਗਟਾਈ। ਪਰ ਇੱਕ ਚੀਜ਼ ਜਿਹੜੀ ਸਾਹਮਣੇ ਆਈ ਹੈ, ਕਹਿੰਦੇ ਵੀ ਨਾਰਥ ਕੋਰੀਆ ਵਾਲਿਆਂ ਨੂੰ ਇਹ ਝੂਠ ਸੋਲਜਰਸ ਨੂੰ ਬਹਾਨਾ ਲਾ ਕੇ ਜਿਹੜਾ ਉੱਥੇ ਲਿਆਂਦਾ ਗਿਆ ਵੀ ਅਸੀਂ ਤੁਹਾਡੀ ਜਿਹੜੀ ਹੈ ਐਕਸਰਸਾਈਜ਼ ਜਾਂ ਪ੍ਰੈਕਟਿਸ ਜਾਂ ਫਰੈਂਡਲੀ ਜਿਹੜਾ ਆ ਉਹ ਤੁਹਾਡੀ ਐਕਸਰਸਾਈਜ਼ ਕਰਾਉਣ ਜਾ ਰਹੇ ਆ, ਉਹਦੇ ਕਰਕੇ ਉਹਨਾਂ ਨੂੰ ਅਸਲੀ ਲੜਾਈ ਦੇ ਵਿੱਚ ਜਿਹੜਾ ਕਹਿੰਦੇ ਵੀ ਲੈ ਆਂਦਾ ਗਿਆ ਆ। ਸੋ ਜਦੋਂ ਤੋਂ ਨਾਰਥ ਕੋਰੀਆ ਨੇ ਯੂਕਰੇਨ ਦੇ ਵਿੱਚ ਜਾ ਕੇ ਰਸ਼ੀਆ ਦਾ ਸਾਥ ਦੇਣਾ ਸ਼ੁਰੂ ਕੀਤਾ ਆ, ਉਦੋਂ ਤੋਂ ਹੀ ਆਪਾਂ ਦੇਖਿਆ ਆ ਵੀ ਯੂਕਰੇਨ ਨੇ ਵੀ ਜਿਹੜੀਆਂ ਮਿਜ਼ਾਈਲਾਂ, ਅਮਰੀਕਾ ਨੇ ਵੀ ਉਦੋਂ ਤੋਂ ਹੀ ਹਰੀ ਝੰਡੀ ਜਿਹੜੀ ਉਹ ਦਿੱਤੀ ਆ ਵੀ ਤੁਸੀਂ ਸਾਡੀਆਂ ਜਿਹੜੀਆਂ ਮਿਜ਼ਾਈਲਾਂ ਵਰਤ ਕੇ ਰਸ਼ੀਆ ਦੇ ਅੰਦਰ ਜਿਹੜੇ ਉਹ ਹਮਲੇ ਕਰ ਸਕਦੇ ਹੈਗੇ ਆ ਜੀ। ਤੇ ਯੂਨਾਈਟਿਡ ਸਿੱਖਸ ਰੋਜ਼ਵੈਲ ਦੇ ਜਿਹੜੇ ਸੇਵਾਦਾਰ ਆ, ਉਹ ਵੀ ਉੱਥੇ ਰਾਹਤ ਪਹੁੰਚਾ ਰਹੇ ਆ। ਜ਼ਰੂਰ ਵੱਖ-ਵੱਖ ਸਾਨੂੰ ਭੇਜ ਰਹੇ ਆ, ਤੇ ਸਾਨੂੰ ਇਨਫੋਰਮੇਸ਼ਨ ਜ਼ਰੂਰ 408 272 5200 ਤੇ ਕਾਲ ਕਰਕੇ ਦੱਸ ਦਿਓ, ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ। ਤੇ ਜਾਂਦੇ ਜਾਂਦੇ ਇੱਕ ਵਾਰੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਜਿੰਨੇ ਵੀ ਸਾਡੇ ਸਰੋਤੇ ਆ, ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਸੋ ਜਸਵੀਰ ਸਿੰਘ ਜਿਹੜੇ ਰੋਜ਼ਵੈਲ ਤੋਂ ਹੀ ਆ, ਜਿਹੜੇ ਸਬਜ਼ੀਆਂ ਦਾ ਵੀ ਕੰਮ ਕਰਦੇ, ਉਹਨਾਂ ਨੇ ਵੀ ਅੱਜ ਆਪਣਾ ਜਿਹੜਾ ਉੱਥੇ ਰਾਹਤ ਦੇ ਲਈ ਜਿਹੜਾ ਉਹ ਟਰੱਕ ਲੈ ਕੇ ਜਿਹੜਾ ਉਹ ਜਾਣਾ ਸੀ। ਮੈਨੂੰ ਲੱਗਦਾ ਆਪਣੇ ਨਾਲ ਜੁੜੇ ਵੀ, ਆਪਾਂ ਉਹਨਾਂ ਦੀ ਗੱਲ ਸੁਣ ਕੇ ਤੇ ਫਿਰ ਸਮਾਪਤ ਕਰਦੇ। ਹਾਂਜੀ ਜਸਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਵਾਂ ਭਰਾਵਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਮੈਂ ਲੈ ਕੇ ਜਾ ਰਿਹਾ ਉੱਥੇ ਯੂਨਾਈਟਿਡ ਸਿੱਖ ਲਈ ਨਾ ਪਹਿਲੇ। ਠੀਕ ਹੈ ਜੀ। ਤੇ ਤੁਸੀਂ ਤੁਰ ਪਏ ਆ ਜਾਂ ਚੱਲਣਾ ਜੇ? ਮੈਂ ਤੁਰਨਾ ਜੀ, ਮੈਂ ਇੱਥੇ ਰੀਲੈਂਡ ਗੁਰਦੁਆਰੇ ਥੋੜਾ ਸਮਾਨ ਲੋਡ ਕਰਨਾ। ਠੀਕ ਹੈ ਜੀ। ਉੱਥੋਂ ਜਾ ਕੇ ਤੁਰ ਪੈਣਾ। ਤੁਸੀਂ ਰਸਤੇ 'ਚ ਹੋਰ ਵੀ ਕਿਸੇ ਗੁਰੂ ਘਰ ਰੁਕਣਾ ਆ ਜਾਂ ਫੁੱਲ ਹੋ ਚੁੱਕਾ ਹੈ? ਕੁਛ ਮੇਰੇ ਕੋਲ ਆਪਦਾ ਤੇ ਕੁਛ ਗੁਰੂ ਘਰ ਦਾ ਆ। ਠੀਕ ਹੈ ਜੀ। ਪਰ ਹੁਣ ਜਿਹੜਾ ਨੈਕਸਟ ਹੋਣਾ, ਜੇ ਹੋਰ ਵੀ ਕਿਸੇ ਦਿਨ ਤੇ ਉੱਥੇ ਰੀਓਲਿੰਡਾ ਗੁਰਦੁਆਰੇ ਜਾਂ ਆਪਣੇ ਵੈਸਾ ਕਮਨਾ ਗੁਰਦੁਆਰੇ ਦੇ ਸਕਦੇ ਸੀ। ਵੈਸਟ ਸੈਕਰਾਮੈਂਟੋ ਵਾਲਿਆਂ ਦੇ ਵੀ ਅਗਲੇ ਵੀਕ ਜਾਣਾ, ਸਟਾਕਟਨ ਵਾਲਿਆਂ ਦਾ ਵੀ, ਫਰੀਮੌਂਟ ਵਾਲਿਆਂ ਦਾ ਵੀ, ਸਾਰੇ ਜਗ੍ਹਾ ਤੋਂ ਚੱਲ ਰਿਹਾ। ਜੇ ਹੋਰ ਵੀ ਕਿਸੇ ਨੇ ਦੇਣਾ ਤੇ ਅਸੀਂ ਜਿਹਦਾ ਇਹ ਇੱਕ ਦਾ ਕੰਮ ਨਹੀਂ, ਕਈ ਟ੍ਰਿਪ ਲਾਉਣੇ। ਨਹੀਂ ਇਹ ਤਾਂ ਦੇਖੋ ਜੀ, ਅਜੇ ਤਾਂ ਅੱਗ ਬੁਝੀ ਵੀ ਨਹੀਂ ਆ ਜੀ। ਗੱਲ ਤੇ ਆ ਨਾ, ਅਜੇ ਤਾਂ ਪਤਾ ਨਹੀਂ ਅਜੇ ਇਹਨੇ ਹੋਰ ਕਿੰਨਾ ਨੁਕਸਾਨ ਕਰ ਦੇਣਾ। ਅਜੇ ਤਾਂ ਪਹਿਲਾਂ ਇਹੀ ਅਰਦਾਸ ਕਰੀਏ ਵੀ ਰੁਕੇ। ਉਹ ਕਹਿੰਦਾ ਜਿਹੜਾ ਮੈਂ ਦੱਸਣਾ, ਜਿਹੜਾ ਸੀਮਾ ਜੇ ਹਿਸਾਬ ਨਾਲ ਕਹਿੰਦਾ ਨਾ, ਉਸ ਹਿਸਾਬ ਨਾਲ ਚੱਲਦੇ ਆ। ਤੇ ਅੱਜ ਮੇਰੇ ਕੋਲ ਜ਼ਿਆਦਾ ਫਰੂਟ ਹੀ ਹੋਣਾ, ਤੇ ਜਾਂ ਥੋੜਾ ਹੋਰ ਸਮਾਨ ਬੱਚਿਆਂ ਦਾ। ਠੀਕ ਹੈ। ਤੇ ਹਲੇ ਉਹ ਕਹਿੰਦੇ ਹੋਰ ਸਮਾਨ ਦੀ ਲੋੜ ਨਹੀਂ ਜ਼ਿਆਦਾ ਨਾ। ਠੀਕ ਹੈ ਜੀ। ਜੋ ਵੀ ਕਹਿੰਦੇ ਉਸ ਹਿਸਾਬ। ਤੁਸੀਂ ਕਿੰਨਾ ਨਾਲ ਉੱਥੇ ਕੰਟੈਕਟ ਕੀਤਾ ਸੀਗਾ? ਮੈਂ ਆਪਣੇ ਮਨਿੰਦਰ ਆ ਮੁੰਡਾ, ਉੱਥੋਂ ਨਿਊਯਾਰਕ ਤੋਂ, ਇਹ ਯੂਨਾਈਟਿਡ ਸਿੱਖ ਵਾਲੇ ਹਰਦਿਆਲ ਦੇ ਉਹਨਾਂ ਦੇ ਨਾਲ। ਠੀਕ ਹੈ ਜੀ। ਮੈਂ ਉਹਨਾਂ ਨਾਲ ਬਲੈਕ ਕਰਦਾ ਬੜੇ ਚਿਰ ਤੋਂ, ਮੈਂ ਉਹਨਾਂ ਨੂੰ ਜਿਹਦੇ ਜਾਣਾ। ਚਲੋ, ਥੈਂਕ ਯੂ। ਇੱਕ ਜਿਹੜੀ ਹਰਜੋਤ ਸਿੰਘ ਜੀ ਸਲਾਹ ਆ ਸਾਰਿਆਂ ਦੇ ਲਈ, ਜਦੋਂ ਜਿੰਨੇ ਵੀ ਗੁਰੂ ਘਰ ਇੱਕੋ ਦਿਨ ਸਾਰੇ ਜਾ ਰਹੇ ਆ, ਤੇ ਮੈਂ ਤਾਂ ਕਹਿੰਦਾ ਵੀ ਕਾਫਲਾ ਬਣਾ ਕੇ ਸਾਰਾ ਇਕੱਠਾ ਇੱਕ ਜਿਹੜਾ ਉਹ ਜੇ ਜਾਇਆ ਜਾਵੇ ਤਾਂ ਉਹ ਵੀ ਵਧੀਆ ਲੱਗਦੀ ਹੈ ਚੀਜ਼, ਚੰਗਾ ਲੱਗਦਾ ਹੈ ਵੀ ਦੇਖੋ
ਸਿੱਖਸ ਜਿਹੜੇ ਆ ਆਲ ਅਕ੍ਰੋਸ ਕੈਲੀਫੋਰਨੀਆ, ਆਲ ਅਕ੍ਰੋਸ ਅਮਰੀਕਾ, ਸਾਰੇ ਜਣੇ ਇਕੱਠੇ ਹੋ ਕੇ ਜਿਹੜਾ ਇਹ ਵੀ ਜ਼ਰੂਰ ਕੋਸ਼ਿਸ਼ ਕਰੋ, ਜਿਹੜਾ ਕੋਈ ਮੇਰਾ ਭਰਾ ਜਿਨ ਵਾਲ ਕੱਟੇ ਵੀ ਹੈ ਨਾ, ਉਹ ਪੱਗ ਜ਼ਰੂਰ ਪੱਗ ਬੰਨੇ, ਪਰਨਾ ਬੰਨੇ, ਕੁਛ ਨਾ ਕੁਛ। ਆਪਾਂ ਜਦੋਂ ਸਾਡੇ ਜਿਹੜੇ ਧਾਰਮਿਕ ਤਿਉਹਾਰ ਵੀ ਹੁੰਦੇ ਆ, ਦਿਨ ਵੀ ਹੁੰਦੇ, ਵਿਸਾਖੀ ਵਾਲੇ ਦਿਨ ਵੀ ਆਪਾਂ ਦਸਤਾਰ ਸਜਾਨੀ ਆ, ਸੋ ਉਹਦੇ ਨਾਲ ਇਹ ਆ ਵੀ ਇੱਕ ਸਾਡੀ ਜਿਹੜੀ ਆਇਡੈਂਟੀਟੀ ਆ ਉਹ ਵੀ ਪਤਾ ਚੱਲਦਾ। ਬਹੁਤ ਸਾਰੇ ਲੋਕ ਸੋਚਦੇ ਹੋਣੇ ਆ ਵੀ ਜੀ ਫੀਮਾ ਨੇ ਬਿਲੀਅਨਸ ਆਫ ਡਾਲਰ ਸਪੋਰਟ ਕਰਤੀ। ਜਿਹੜੀ ਫੀਮਾ ਆ ਉਹ ਇਸ ਟਾਈਮ ਜਿਹੜੀ ਸਪੋਰਟ ਕਰ ਰਹੀ ਆ ਉਹ ਜਿਹੜੀਆਂ ਆਰਗੇਨਾਈਜੇਸ਼ਨਸ ਆ, ਜਿੱਦਾਂ ਫਾਇਰ ਫਾਈਟਰਸ ਆ, ਜਾਂ ਉਹ ਜਿਹੜੇ ਉਹਨਾਂ ਦੇ ਅੱਗ ਬੁਝਾਉਣ ਦੇ ਲਈ ਜੋ ਪੈਸੇ ਖਰਚ ਹੋ ਰਹੇ ਉਹਦੇ ਲਈ ਲੋਕਾਂ ਲਈ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਵੀ ਕਿਸ ਹਿਸਾਬ ਦੇ ਨਾਲ ਪ੍ਰਾਈਸ ਗੋਜਿੰਗ ਹੋ ਰਹੀ ਹੈ, ਕਿੰਨਾ ਮਹਿੰਗਾ ਜਿਹੜਾ ਸਮਾਨ ਉੱਥੇ ਹੋ ਰਿਹਾ ਹੈਗਾ। ਸੋ ਜਦੋਂ ਵੱਡੀ ਗਿਣਤੀ ਦੇ ਵਿੱਚ ਸਮਾਨ ਜਾਊਗਾ, ਆਪ ਹੀ ਫਿਰ ਉਹਨਾਂ ਦੇ ਉੱਤੇ ਵੀ ਜਿਹੜਾ ਅਸਰ ਪਊਗਾ। ਹਾਲਾਂਕਿ ਗਵਰਨਮੈਂਟ ਹਮੇਸ਼ਾ ਹੀ ਕਰਦੀ ਰਹਿੰਦੀ ਹੈ ਵੀ ਪ੍ਰਾਈਸ ਗੋਜਿੰਗ ਦੇ ਅਗੇਂਸਟ ਅਸੀਂ ਕਰਾਂਗੇ। ਆਪਾਂ ਦੇਖਿਆ ਹੀ ਆ ਨਿਊਯਾਰਕ, ਨਿਊ ਜਰਸੀ 'ਚ ਵੀ, ਤੇ ਉਹ ਬਹੁਤ ਟਾਈਮ ਲੱਗ ਜਾਂਦਾ ਆ ਹੁਣ, ਕਿਉਂਕਿ ਦੇਖੋ ਜੀ ਉਹ ਫਿਰ ਕਾਨੂੰਨ ਦਾ ਹੱਥ ਤਾਂ ਹੌਲੀ ਹੌਲੀ ਹੀ ਚੱਲਣਾ ਨਾ ਉਹਦਾ। ਉਹ ਫਿਰ ਉਹ ਪਹਿਲੋਂ ਕਰੂਗੇ, ਅਪਰੂਵ ਕਰਨਾ, ਫਿਰ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਉਹ ਚੀਜ਼ਾਂ ਹੋਣੀਆਂ। ਸੋ ਇਸ ਟਾਈਮ ਲੋਕਾਂ ਨੂੰ ਜ਼ਰੂਰਤ ਆ ਜੀ, ਮੁੱਕਦੀ ਗੱਲ ਇਹ ਆ। ਸੋ ਆਓ ਇੱਕ ਦੂਜੇ ਦੀ ਬਾਂਹ ਜਿਹੜੀ ਉੱਥੇ ਫੜੀਏ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਸਾਡੇ ਦੋਨਾਂ ਵੱਲੋਂ ਤੇ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਕੋਈ ਵੀ ਜਿਹੜਾ ਭੈਣ ਭਰਾ ਆ ਉੱਥੇ ਇਸ ਜਿਹੜਾ ਨੈਚੁਰਲ ਡਿਜ਼ਾਸਟਰ ਆਇਆ ਹੈਗਾ ਫਾਇਰ ਵਾਲਾ, ਉਹਦੇ ਨਾਲ ਜੋ ਲੋਕ ਅਫੈਕਟ ਹੋਏ ਹੈਗੇ ਆ, ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਜਿਹੜਾ ਸਪੋਰਟ ਕਰਦਾ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।